ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ। ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕੈਲੀਫੋਰਨੀਆ ਦੇ ਵਿੱਚ ਫਾਰਮਿੰਗ ਜਿਹੜੇ ਫਾਰਮਰਸ ਨੇ ਸਾਡੇ ਕਿਸਾਨ ਭਰਾ ਨੇ ਉਹਨਾਂ ਦੇ ਇਸ਼ੂ ਕਿਹੜੇ-ਕਿਹੜੇ ਨੇ, ਕੈਲੀਫੋਰਨੀਆ ਦੀਆਂ ਫਾਰਮਿੰਗ ਦੇ ਜਿਹੜੇ ਚੈਲੰਜਸ ਨੇ ਉਹ ਕੀ-ਕੀ ਨੇ, ਚੁਣੌਤੀਆਂ ਕੀ-ਕੀ ਨੇ। ਇਹਦੇ ਨਾਲ-ਨਾਲ ਜਿਹੜੀ ਅਮਰੀਕਾ ਦੀ ਫਾਰਮਿੰਗ ਆ ਉਹਦੇ ਵਿੱਚ ਕੀ ਕੁਛ ਵਾਪਰ ਰਿਹਾ, ਤਾਜ਼ਾ ਕੀ ਕੁਛ ਹੈ ਤੇ ਉਹਦੇ ਵਿੱਚ ਅਜਿਹਾ ਕੀ ਵਾਪਰ ਰਿਹਾ ਜਿਹਦੇ ਨਾਲ ਸਾਡਾ ਕਿਸਾਨ ਦੇ ਹਿੱਤ, ਉਹਦੀ ਇਕੋਨਮੀ ਪ੍ਰਭਾਵਿਤ ਹੋਊਗੀ। ਇਸ ਸੰਬੰਧੀ ਵੱਖ-ਵੱਖ ਸਮਿਆਂ ਦੇ ਉੱਤੇ ਆਪਣੇ ਨਾਲ ਇਸ ਸੈਕਟਰ ਦੇ, ਇਸ ਖੇਤਰ ਦੇ ਮਾਹਰ ਜੁੜਦੇ ਨੇ ਤੇ ਅੱਜ ਉਸੇ ਕੜੀ ਦੇ ਤਹਿਤ ਆਪਣੇ ਨਾਲ ਜੁੜ ਚੁੱਕੇ ਨੇ ਪੱਗ ਆਰਗੇਨਾਈਜੇਸ਼ਨ ਤੋਂ ਅਰਸ਼ਦੀਪ ਸਿੰਘ ਸਿੱਧੂ ਜੀ। ਅਰਸ਼ਦੀਪ ਸਿੰਘ ਜੀ, ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਜੀ ਅਰਸ਼ਦੀਪ ਜੀ, ਤੁਹਾਡੀ ਆਵਾਜ਼ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਨਾਲ ਜਿਹੜਾ ਆਪਣਾ ਰਾਬਤਾ ਉਹ ਆਪਾਂ ਕੋਸ਼ਿਸ਼ ਕਰਦੇ ਹਾਂ ਦੁਬਾਰਾ ਕਾਇਮ ਕਰਨ ਦੀ ਤੇ ਜਿਹੜੀਆਂ ਅਪਡੇਟ ਫਾਰਮਿੰਗ ਦੇ ਵਿੱਚ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਹੋਣੀਆਂ ਉਹੀ ਹੋਣਗੀਆਂ ਕਿ ਇਸ ਸਮੇਂ ਜਿਹੜੇ ਕਿਸਾਨੀ ਦੇ ਰੁਝੇਵੇਂ ਕੀ ਨੇ ਤੇ ਕਿਹੜੇ ਜਿਹੜੇ ਉਹ ਇਸ ਟਾਈਮ ਖਬਰਾਂ ਨੇ ਜਾਂ ਜਿਨ੍ਹਾਂ ਦੇ ਕਰਕੇ ਜਿਹੜੀ ਅਪਡੇਟ ਫਾਰਮਿੰਗ ਆ ਉਹ ਪ੍ਰਭਾਵਿਤ ਹੋ ਰਹੀ ਆ। ਜਿਹੜੀ ਇਸ ਟਾਈਮ ਕੈਲੀਫੋਰਨੀਆ ਦੀ ਫਾਰਮਿੰਗ ਦੇ ਵਿੱਚ ਨਵੀਆਂ ਜਿਹੜੀਆਂ ਤਕਨੀਕਾਂ ਨੇ ਜਾਂ ਜਿਹੜਾ ਇਸ ਟਾਈਮ ਆਪਾਂ ਦੇਖਦੇ ਹਾਂ ਵੀ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਚੱਲ ਰਿਹਾ ਉਹਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਫਾਰਮਿੰਗ ਜਿਹੜੀ ਆ ਉਹ ਪ੍ਰਭਾਵਿਤ ਹੋ ਰਹੀ ਆ। ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ ਸਿੱਧੂ ਜੀ। ਅਰਸ਼ਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਪ੍ਰਵੀਨ ਤੇ ਜੀ ਸਾਰੇ ਸੁਣਨ ਦੇ ਦੇਖਣ ਵਾਲੇ ਲੋਕਾਂ ਨੂੰ। ਜੀ ਜੀ। ਮਸਲੇ ਕਾਫੀ ਨੇ ਅਰਸ਼ਦੀਪ ਸਿੰਘ ਜੀ ਤੇ ਆਪਾਂ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਗੱਲਬਾਤ ਵੀ ਜਿਹੜੀ ਕਰਾਂਗੇ, ਪਰ ਜੇਕਰ ਮੌਜੂਦਾ ਸਮੇਂ ਦੇ ਵਿੱਚ ਆਪਾਂ ਦੇਖੀਏ ਕਿਸਾਨੀ ਦੇ ਰੁਝੇਵੇਂ ਇੱਕ ਤਾਂ ਉਹ ਜ਼ਰੂਰ ਦੱਸਿਓ ਤੇ ਇੱਕ ਜਿਹੜਾ ਮੌਸਮ ਬਦਲਿਆ ਲੰਘੇ ਦਿਨਾਂ ਦੇ ਵਿੱਚ ਮੀਂਹ ਪਿਆ ਥੋੜਾ ਜਿਹਾ ਇਹਨਾਂ ਇਲਾਕਿਆਂ ਦੇ ਵਿੱਚ, ਉਹਦਾ ਕੀ ਪ੍ਰਭਾਵ ਪਿਆ ਖਾਸ ਕਰਕੇ ਫਸਲਾਂ ਦੇ ਉੱਤੇ? ਹਾਂਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਜਿਹੀ ਮਾਫੀ ਮੰਗ ਲਾ ਕਿ ਮੇਰਾ ਥੋੜਾ ਜਿਹਾ ਇੰਟਰਨੈਟ ਕੰਮ ਜੀ ਜੀ, ਕੋਈ ਕਮਜ਼ੋਰ ਗੱਲ ਕਰ ਰਿਹਾ ਹੈ ਨਾ। ਜੀ ਤੇ ਜੀ। ਜਿਵੇਂ ਤੁਸੀਂ ਗੱਲ ਕੀਤੀ ਆ ਰੁਝੇਵਿਆਂ ਦੀ ਵੀ ਕੀ ਚੱਲ ਰਿਹਾ ਹੈ ਖੇਤੀਬਾੜੀ ਦੇ ਵਿੱਚ। ਹਾਂਜੀ ਦੇਖੋ, ਰੁਝੇਵੇਂ ਤਾਂ ਹੁਣ ਫੁੱਲ ਫਲੈਜ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਚਾਰੇ ਪਾਸੇ ਹੈ ਨਾ। ਜੀ ਜੀ। ਚਾਹੇ ਆਪਾਂ ਨਟਸ ਦੀ ਖੇਤੀ ਦੇਖੀਏ ਤੇ ਜਾਂ ਆਪਾਂ ਦੇਖੀਏ ਜਿਹੜੀ ਆਪਣੇ ਗ੍ਰੇਪਸ ਦੇ ਵਿੱਚ ਹੁੰਦੀ ਆ ਨਾ, ਸਨੋਕਿੰਗ ਦੀ ਆਪਾਂ ਗੱਲ ਕਰੀਏ। ਤੇ ਜੇ ਨਾਰਥ ਦੀ ਵੀ ਗੱਲ ਕਰੀਏ ਪੀਚਸ, ਫਰੂਟ ਉਹਨਾਂ ਦੀ ਆਲਰੇਡੀ ਹੋ ਚੁੱਕੀ ਆ ਹੈ ਨਾ। ਤੇ ਉਹ ਜਾਂ ਵਿਹਲੇ ਜਿਹੇ ਹੋਏ ਨੇ ਤੇ ਬਦਾਮਾਂ ਦੀ ਹੁਣ ਜੀ ਫੁੱਲ ਫਲੈਜ ਚੱਲ ਰਹੀ ਆ, ਗ੍ਰੇਪਾਂ ਦੀ ਚੱਲ ਰਹੀ ਆ, ਹਾਰਵੈਸਟ ਚੱਲ ਰਹੀ ਆ ਹੁਣ ਪੂਰੀ। ਤੋ ਕਾਫੀ ਬਿਜ਼ੀ ਸਮਾਂ ਚੱਲ ਰਿਹਾ ਵਾ ਸਾਰੇ ਗਰੋਅਰਜ਼ ਲਈ। ਜਿਹੜਾ ਆਮ ਮੈਜੋਰਟੀ 'ਚ ਆਪਣੇ ਜਿੰਨੀ ਕੁ ਪੰਜਾਬੀ ਗਰੋਅਰ ਕੰਮ ਕਰਦੇ ਨੇ, ਜੇ ਆਪਾਂ ਉਹਨਾਂ ਦੇ ਲਹਿਜੇ ਤੋਂ ਦੇਖੀਏ ਹੈ ਨਾ। ਤੇ ਸੋ ਸਾਡੇ ਲਈ ਸਭ ਤੋਂ ਸਾਲ ਦਾ ਜਿਹੜਾ ਸਭ ਤੋਂ ਰੁਝੇਵਿਆਂ ਭਰਿਆ ਸਮਾਂ ਹੁੰਦਾ ਉਹ ਇਹਨਾਂ ਮਹੀਨਿਆਂ 'ਚ ਹੀ ਹੁੰਦਾ। ਤੇ ਉਸ ਤੋਂ ਬਿਨਾਂ ਹੁਣ ਆਪਾਂ ਤੁਹਾਨੂੰ ਤੁਸੀਂ ਜਦੋਂ ਆਮ ਦੇਖਦੇ ਹਾਂ ਬਾਹਰ ਖੇਤਾਂ 'ਚ ਜਾਂ ਕਿਤੇ ਵੀ ਟਰੈਵਲ ਕਰਦੇ ਦੇਖਦੇ ਹਾਂ, ਜੀ ਜੀ। ਤੁਹਾਨੂੰ ਦਿਖਿਆ ਹੋਊਗਾ ਵੀ ਧੂੜ ਉੱਡਦੀ ਆ, ਟਰੈਕਟਰ ਹੂੰ। ਤੁਰੇ ਫਿਰਦੇ, ਵੱਡੀ ਵੱਡੀ ਮਸ਼ੀਨਰੀ ਰੋਡ ਤੇ ਆ ਹੈ ਨਾ, ਖਾਸ ਹਾਂਜੀ ਹਾਂਜੀ। ਕਰਕੇ ਖੇਤਾਂ ਦੇ ਰੋਡ ਦੇ ਵਿੱਚ। ਹੂੰ ਉੱਥੇ ਹੂੰ ਆਪਾਂ ਨੂੰ ਕਾਫੀ ਖਿਆਲ ਰੱਖਣ ਦੀ ਲੋੜ ਆ ਵੀ ਹੂੰ ਜਦੋਂ ਆਪਾਂ ਡਰਾਈਵ ਵੀ ਕਰਦੇ ਹਾਂ ਤੁਸੀਂ ਦੇਖੋ ਹੈ ਨਾ, ਕਿਉਂਕਿ ਹੂੰ ਜਿਹੜੀ ਮਸ਼ੀਨਰੀ ਖੇਤਾਂ ਵਾਲੀ ਹੁੰਦੀ ਆ ਉਸ ਹਿਸਾਬ ਨਾਲ ਨਹੀਂ ਕਰਦੀ। ਸੋ ਹੂੰ ਕਾਫੀ ਬਿਜ਼ੀ ਕੰਮ ਚੱਲ ਰਿਹਾ ਜਿਹੜੇ ਨਹੀਂ ਹੋਇਆ ਤੱਕ ਦੇਖਿਆ ਜਾਵੇ। ਹਾਂ, ਦੂਜੀ ਗੱਲ ਜਿਹੜੀ ਪੁੱਛੀ ਤੁਸੀਂ ਵੀ ਮੌਸਮ ਦਾ ਕੀ ਪ੍ਰਭਾਵ ਰਿਹਾ ਹੈ ਨਾ। ਜੀ ਜੀ। ਤੇ ਮੌਸਮ ਦੇ ਪ੍ਰਭਾਵ ਨਾਲ ਦੇਖੋ, ਇੱਕ ਤਾਂ ਸਵੇਰੇ ਹੀ ਚਮਕਿੰਗ ਵੈਲੀ 'ਚ ਜੇ ਦੇਖਿਆ ਜਾਵੇ ਜ਼ਿਆਦਾ ਜਗ੍ਹਾ ਤੇ ਸਵੇਰੇ ਸਰਾਟੇ ਜਿਹੇ ਆਏ ਨੇ, ਚਾਹੇ ਹੂੰ ਉਹ ਹੂੰ 5-5 ਮਿੰਟ ਦੇ ਸੀਗੇ ਹੈ ਨਾ। ਹੂੰ। ਤੇ ਕਰ ਪਏ ਅੱਜ ਤੇ ਇਹ 2 ਕੁ ਦਿਨ ਪਹਿਲਾਂ ਵੀ ਇੱਕ ਮੀਂਹ ਪਿਆ, ਉਹ ਥੋੜਾ ਜਿਹਾ ਅੱਜ ਵਾਲੇ ਨਾਲੋਂ ਜ਼ਿਆਦਾ ਸੀਗਾ। ਤੇ ਜੀ ਉਸ ਮੀਂਹ ਨੇ ਵੀ ਇਸ ਰੁੱਤ ਮੀਂਹ ਦੇਖੋ ਮਾੜਾ ਹੀ ਆ, ਵੈਸੇ ਤਾਂ ਜ਼ਿਆਦਾ ਹੀ ਕ੍ਰਾਪ ਬਿਲਕੁਲ। ਹੈ ਨਾ। ਤੇ ਕੋਈ ਵੀ ਮੀਂਹ ਆਪਾਂ ਨੂੰ ਨਹੀਂ ਚਾਹੀਦਾ, ਪਰ ਹਰੇਕ ਸਾਲ ਹੀ ਆਉਂਦਾ। ਇਹ ਕੋਈ ਆਏ ਨਹੀਂ ਗਾ ਵੀ ਇਸ ਵਾਰ ਆਇਆ। ਤੇ ਇਹ ਹੂੰ ਹਰੇਕ ਸਾਲ ਹੀ ਅਸੀਂ ਦੇਖਿਆ ਵੀ ਇਹ ਇੱਕ ਮੀਂਹ ਆਉਣਾ ਹੀ ਆਉਣਾ। ਜਦੋਂ ਹੂੰ। ਫੌਗੀ ਪਈ ਹੁੰਦੀ ਆ ਆਪਣੇ ਥੱਲੇ ਗਰਾਊਂਡ ਤੇ ਜਾਂ ਬਦਾਮ ਹਾਂਜੀ ਪਏ ਹੁੰਦੇ ਆ, ਤੇ ਹਰੇਕ ਸਾਲ ਹੀ ਹੁੰਦੇ ਆ। ਆਪਾਂ ਦੱਸਦੇ ਹਾਂ ਫਿਰ ਆਪਦੇ ਰੋਜ਼ ਨੂੰ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ। ਦੇਖੋ ਜਿਹੜੇ ਤਾਂ ਹੈਗੇ ਆ ਬਦਾਮ ਹਜੇ ਖਿੰਡੇ ਹੋਏ ਨੇ, ਕੱਚੇ ਨਹੀਂ ਕੀਤੇ ਹੋਏ ਆਪਾਂ ਕਹੀਏ, ਹੂੰ ਉਹਨਾਂ ਹੂੰ ਤੱਕ ਇਸ਼ੂ ਨਹੀਂ ਹੁੰਦਾ ਗਾ ਹੈ ਨਾ। ਪਰ ਜੀ ਜੀ। ਜਿੱਥੇ ਜੇ ਇੰਨੀ ਜ਼ਿਆਦਾ ਮੀਂਹ ਪੈ ਜੇ ਤੇ ਤੁਸੀਂ ਇਕੱਠੇ ਕੀਤੇ ਆ, ਫਿਰ ਉੱਥੇ ਜਿਹੜੀ ਆਪਾਂ ਉਲੀ ਕਹਿੰਦੇ ਨੇ ਪੰਜਾਬੀ 'ਚ, ਲੱਗਣ ਦਾ ਖਤਰਾ ਰਹਿੰਦਾ। ਫਿਰ ਹੂੰ ਉਹਨਾਂ ਨੂੰ ਹੂੰ ਕਈ ਵਾਰ ਦੁਬਾਰਾ ਵੀ ਖੰਡਾਉਣਾ ਪੈਂਦਾ ਤਾਂ ਕਿ ਸੁੱਕ ਜਾਣ ਛੇਤੀ ਹੈ। ਹੂੰ ਤੇ ਪਰ ਦੇਖੋ ਉਨਾ ਮੀਂਹ ਨਹੀਂ ਪਿਆ ਗਾ। ਇੱਕ ਏਰੀਆ ਨੂੰ ਛੱਡ ਕੇ ਜਿਹੜੇ ਟਾਈਮ ਛੋਟੇ ਪਾਰਕ ਹੈਗੇ ਆ, ਤੇ ਹੂੰ ਹੂੰ। ਜ਼ਿਆਦਾ ਤਾਂ ਬਚਾਈ ਰਿਹਾ ਉਸ ਅੰਦਰ। ਜੀ ਚਲੋ ਚੰਗੀ ਗੱਲ ਹੈ। ਤੇ ਲੰਘੇ ਦਿਨਾਂ ਦੇ ਵਿੱਚ ਇੱਕ ਹੋਰ ਜਿਹੜੀ ਖਬਰ ਆ ਉਹ ਖਾਸੀ ਚਰਚਾ ਦੇ ਵਿੱਚ ਸੀਗੀ ਵੀ ਕੈਲੀਫੋਰਨੀਆ ਨੇ 80 ਮਿਲੀਅਨ ਜਿਹੜੇ ਰੀਜਨਲ ਇਕਨੋਮਿਕ ਡਿਵੈਲਪਮੈਂਟ ਹੈ ਇਹਦੇ ਵਿੱਚ ਇਨਵੈਸਟ ਕੀਤੇ ਨੇ ਤੇ ਜਿਹਦੇ ਵਿੱਚ
2.5 ਮਿਲੀਅਨ ਜਿਹੜਾ ਉਹ ਐਗਟੈਕ ਦੇ ਉੱਤੇ ਖਰਚਾ ਜਾਣਾ ਜੀ, ਮਤਲਬ ਇਨਵੈਸਟ ਹੋਣਾ। ਹਾਂਜੀ, ਦੇਖੋ ਐਗਟੈਕ ਦੀ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਵੀ ਐਗਟੈਕ ਨੇ ਆਉਣਾ ਹੀ ਆਉਣਾ ਹੈ ਨਾ। ਆਪਾਂ ਉਹਦੇ ਤੋਂ ਲਈ ਡੈਡੀਕੇਟਡ ਪ੍ਰੋਗਰਾਮ ਵੀ ਕੀਤੇ ਨੇ ਕਈ ਆਪਾਂ ਕਲਾਸ ਦੇ ਵਿੱਚ, ਹਾਂਜੀ ਬਿਲਕੁਲ। ਹੈ ਨਾ। ਐਗਟੈਕ 'ਚ ਜਿੰਨੀ ਤਰੱਕੀ ਹੁਣ ਹੋ ਰਹੀ ਹੈ, ਜੇ ਆਪਾਂ ਗਰੋਅਰਜ਼ ਨਹੀਂ ਉਹਨੂੰ ਦੇਖਾਂਗੇ ਵੀ ਮਤਲਬ ਉਹਨੂੰ ਕੰਟਰੋਲ ਨਹੀਂ ਕਰਾਂਗੇ ਜਾਂ ਉਹਦੇ ਨਾਲ ਨਹੀਂ ਚੱਲਾਂਗੇ ਤਾਂ ਆਪਾਂ ਜੀ। ਨੂੰ ਸਮੱਸਿਆ ਆਉਣੀ ਹੈ। ਉਸ ਲਈ ਸਰਕਾਰ ਦੇ ਵੀ ਇਨੀਸ਼ੀਏਟਿਵ ਨੇ, ਇਕੱਲੀਆਂ ਇਨਵੈਸਟਮੈਂਟ ਹੀ ਨਹੀਂ, ਤੁਸੀਂ ਗ੍ਰਾਂਟਸ ਐਂਡ ਇਨਸੈਂਟਿਵਸ ਵੀ ਇਹ ਚੀਜ਼ਾਂ ਦੇਖਦੇ ਆ ਵੀ ਟੈਕਨੋਲੋਜੀ ਲਈ ਜੇ ਤੁਸੀਂ ਕੋਈ ਸਪੈਸ਼ਲ ਟੈਕਨੋਲੋਜੀ ਵਰਤਦੇ ਆ ਟਰਾਇਲ ਲਈ ਤਾਂ ਤੁਹਾਨੂੰ ਸਟੇਟ ਕਿੰਨੀ ਫੰਡਿੰਗ ਮਿਲ ਜਾਂਦੀ, ਉਹ ਚੀਜ਼ਾਂ ਕਰਨ ਲਈ, ਟਰਾਇਲ ਕਰਨ ਲਈ, ਨਾ ਕਿ ਵੀ ਐਕਚੁਅਲ 'ਚ ਉਹਨੂੰ ਪ੍ਰੂਵ ਕਰਨ ਕੌਨਸੈਪਟ ਹੈ ਨਾ। ਜੀ ਜੀ। ਤੇ ਕਿਉਂਕਿ ਹਜੇ ਟੈਕਨੋਲੋਜੀ ਜ਼ਿਆਦਾ ਇੰਨੀ ਡਿਵੈਲਪ ਨਹੀਂ ਹੋਈ ਖੇਤਾਂ 'ਚ ਵੀ ਜੇ ਆਪਾਂ ਮਾਸਟਰ ਨੂੰ ਕਹਿ ਦਈਏ ਵੀ ਹਾਂ ਇਹ ਸਾਰੀ ਸਭ ਤੋਂ ਵਧੀਆ ਤੇ ਇਹਨੂੰ ਤੁਸੀਂ ਵਰਤ ਲਓ, ਹੈ ਨਾ। ਤੇ ਉਹਦੇ ਲਈ ਜ਼ਿਆਦਾ ਟਰਾਇਲ ਲੱਗੇ ਨੇ ਜਾਂ ਟੈਸਟਿੰਗ ਹੋ ਰਹੀ ਹੈ ਟੈਕਨੋਲੋਜੀ ਦੀ। ਉਸ ਸਟੇਜ ਲਈ ਆਮ ਹੀ ਹੁਣ ਪ੍ਰੋਗਰਾਮ ਸਟੇਟ ਦੇ ਫੈਡਰਲ ਦੇ ਆ ਰਹੇ ਨੇ, ਜਿੱਥੇ ਅੱਡ ਤਰ੍ਹਾਂ ਦੀ ਫੰਡਿੰਗ ਦੇ ਵਿੱਚ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲਦਾ ਵੀ ਖੇਤੀ ਲਈ ਉਹ ਬਲਾਕ ਕੀਤੇ ਹੋਏ। ਜੀ ਜੀ। ਇਸ ਤੋਂ ਇਲਾਵਾ ਆਪਣਾ ਅਰਸ਼ਦੀਪ ਸਿੰਘ ਜੀ, ਹੋਰ ਕਿਹੜਾ ਪ੍ਰੋਗਰਾਮ ਹੈ ਜਿਹੜਾ ਇਸ ਟਾਈਮ ਚੱਲ ਰਿਹਾ, ਜਾਂ ਜਿਸ ਪ੍ਰੋਗਰਾਮ ਦੇ ਤਹਿਤ ਇਹ ਲੱਗਦਾ ਸਰਕਾਰ ਦਾ ਜਾਂ ਫੈਡ ਦਾ ਕਿ ਕੈਲੀਫੋਰਨੀਆ ਦੀ ਜਿਹੜੀ ਖੇਤੀ ਹੈ ਇਹਨੂੰ ਇਹ ਬਚਾਉਣ ਦੇ ਲਈ ਯਤਨਸ਼ੀਲ ਨੇ, ਜਿਸ ਤੇ ਪ੍ਰਭਾਵ ਪੈਂਦਾ ਹੋਵੇ? ਦੇਖੋ ਜਿਹੜੇ ਆਪਣੇ ਇਸ਼ੂ ਉਹੀ ਆ ਜਾਂਦੇ ਨੇ ਪਾਣੀ ਵਾਲੇ। ਇੱਕ ਤਾਂ ਜਿਹੜਾ ਮੇਨ ਇਸ਼ੂ ਹੈ ਜਿਹਦੇ ਤੇ ਮੈਂ ਜ਼ਿਆਦਾ ਕੰਮ ਕਰਦਾ ਹਾਂ, ਮੈਂ ਉਹਦੀ ਬਾਰੇ ਦੱਸ ਸਕਦਾ। ਮਤਲਬ ਜੀ ਪਹਿਲਾਂ ਇਹੀ ਹੁੰਦੇ ਵੀ ਇਹੀ ਇਨੀਸ਼ੀਏਟਿਵ ਹੋਰ ਵੀ ਚੱਲਦੇ ਹੁੰਦੇ ਨੇ ਜਿਹਨਾਂ ਦਾ ਆਪਾਂ ਨੂੰ ਬਹੁਤ ਨਹੀਂ ਪਤਾ, ਮੈਨੂੰ ਨਹੀਂ ਜੀ ਪਤਾ। ਜੀ। ਤੇ ਜਿਹੜਾ ਕਿਤੇ ਪਾਣੀ ਦੀ ਕਮੀ ਆ, ਕਿਤੇ ਬਹੁਤਾਤ ਆ, ਹੁਣ ਆਪਾਂ ਪੰਜਾਬ 'ਚ ਦੇਖਦੇ ਹਾਂ ਤੇ ਵੀ ਉੱਥੇ ਪਾਣੀ ਜ਼ਿਆਦਾ ਆਇਆ ਹੋਇਆ। ਪਹਿਲਾਂ ਆਪਾਂ ਇਸ ਗੱਲ ਤੇ ਕਰਨ ਤੋਂ ਪਹਿਲਾਂ ਆਪਾਂ ਇਹ ਕਹਿ ਦਈਏ ਵੀ ਭਾਈ ਜਿਨ੍ਹਾਂ ਦੇ ਬੇਨਤੀ ਹੈ ਵੀ ਜਿਨ੍ਹਾਂ ਦੇ ਪਿੰਡਾਂ ਦੇ ਕੰਨੀ ਪਾਣੀ ਆਇਆ ਹੋਇਆ, ਥੋੜ੍ਹਾ ਜਿਹਾ ਮਗਰ ਨੂੰ ਝਾਤੀ ਮਾਰੀ ਆਪਾਂ, ਹੈ ਨਾ, ਹਾਂਜੀ ਸਾਰੇ ਬਿਲਕੁਲ। ਭੱਜ ਜਾਂਦੇ। ਤੇ ਦੂਜੀ ਗੱਲ ਇੱਥੇ ਦਾ ਜਿਹੜਾ ਪਾਣੀ ਦਾ ਇਸ਼ੂ ਆਪਣੇ ਕੋਲ ਜ਼ਿਆਦਾ ਜਿਹੜੇ ਇਨੀਸ਼ੀਏਟਿਵ ਨੇ ਉਹ ਚੱਲ ਰਹੇ ਨੇ ਪਾਣੀ ਦੇ ਆਲੇ ਸਿਗਮਾ ਦੇ ਆਲੇ, ਹੈ ਨਾ। ਸਿਗਮਾ ਨੂੰ ਇੰਪਲੀਮੈਂਟੇਸ਼ਨ ਸ਼ੁਰੂ ਹੋਈ ਨੂੰ 5 ਸਾਲ ਹੋ ਗਏ ਨੇ ਤੇ 6ਵੇਂ ਸਾਲ 'ਚ ਚਲੇ ਜਾਂਦੇ ਹਨ। ਜੀ ਜੀ। ਤੇ ਜਿਹੜੀ ਫਸਟ ਪਾਰਟ ਸੀ ਉਹ ਇੰਪਲੀਮੈਂਟੇਸ਼ਨ ਦਾ 2020 ਤੋਂ 2025 ਸੀਗਾ। ਜੀ ਜੀ। ਠੀਕ ਹੈ, ਜਿੰਨੀਆਂ ਵੀ GST ਲਿਖੀਆਂ ਨੇ ਉਹ 5-5 ਸਾਲ ਦੇ ਪਲਾਨ ਲਈ ਲਿਖੀਆਂ ਸੀਗੀਆਂ। ਹੁਣ 5 ਸਾਲ ਉਹ ਪਹਿਲੇ ਕੰਪਲੀਟ ਹੋ ਗਏ, ਹੁਣ ਆਪਾਂ ਅਗਲੇ ਫੇਜ਼ ਦੇ ਵਿੱਚ ਜਾਣਾ, ਸੈਕੰਡ ਫੇਜ਼ ਆਫ ਇੰਪਲੀਮੈਂਟੇਸ਼ਨ ਮੈਜੋਰਿਟੀ ਆਫ GST, ਹੈ ਨਾ। ਤੇ ਉਹਦੇ 'ਚ ਹੁਣ ਨਵੇਂ ਐਕਸ਼ਨ ਦੇਖਣ ਨੂੰ ਮਿਲਣਗੇ, ਜਿਵੇਂ ਇੱਕ ਐਕਸ਼ਨ ਆਪਾਂ ਪ੍ਰੋਗਰਾਮ ਪਹਿਲਾਂ KC ਚੌਹਾਨ ਆਏ ਸੀਗੇ FID ਤੋਂ, ਉਹ ਕਜ਼ਨ ਇਰੀਗੇਸ਼ਨ ਡਿਸਟ੍ਰਿਕਟ ਤੋਂ, ਨਾਰਥ ਕਿੰਗਸ ਜਿਹੜਾ ਹਾਂਜੀ। ਰਿਵਰ ਆ, ਕਿੰਗ ਰਿਵਰ ਦਾ ਪਾਰਟ ਨੇ ਨਾਰਥ ਕਿੰਗਸ ਜਿਹੜਾ ਹੈਗਾ GST। ਤੇ ਉਹਦੇ 'ਚ ਉਹਨਾਂ ਨੇ ਆ ਕੇ ਦੱਸਿਆ ਸੀਗਾ ਵੀ ਵੈਲ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੋ ਗਿਆ। ਜੀ ਜੀ। ਤੇ ਪਹਿਲੇ ਰਜਿਸਟਰ ਕਰਾਉਣੇ, ਦੱਸਣਾ ਵੀ ਸਾਡੇ ਕੋਲ ਕਿੱਥੇ ਕਿੱਥੇ ਵੈਲਾਂ ਤੇ ਕਿੰਨੇ ਡੂੰਘੇ ਆ, ਕੋਈ ਰਿਪੋਰਟਿੰਗ ਨਹੀਂ ਜੀ ਕਿੰਨਾ ਪਾਣੀ ਕੱਢਦੇ ਆ ਨਹੀਂ ਕੱਢਦੇ, ਬਸ ਇਕੱਲੇ ਵੈਲ ਦੱਸਣਾ। ਇਹ ਜਿਹੀਆਂ ਚੀਜ਼ਾਂ ਹੁਣ ਸੈਕੰਡ ਫੇਜ਼ 'ਚ ਇੰਪਲੀਮੈਂਟੇਸ਼ਨ 'ਚ ਦੇਖਣ ਨੂੰ ਮਿਲਣਗੀਆਂ। ਸਾਰਿਆਂ ਦੇ ਅੱਡ ਅੱਡ GST ਦੇ ਹਿਸਾਬ ਨਾਲ ਚੀਜ਼ਾਂ ਲਿਖੀਆਂ ਹੁੰਦੀਆਂ। ਜਿਹੜਾ ਸੈਕੰਡ ਫੇਜ਼ ਆ ਉਹ ਬਹੁਤ ਕ੍ਰਿਟੀਕਲ ਆ, ਇਹ ਆਪਾਂ ਗਰੋਰਾਂ ਨੂੰ ਦੱਸਦੇ ਜਾਈਏ। ਕਈ ਵਾਰ ਮੈਨੂੰ ਬਹੁਤ ਜਿਹੜੇ ਕੁਐਸਚਨ ਪੈ ਜਾਂਦੇ ਵੀ ਕੀ ਚੱਲੀ ਹੋਈ ਜਾਂਦਾ ਹੁਣ, ਹੈ ਨਾ। ਤੇ ਕਿਉਂਕਿ ਜਿਹੜੇ ਤਾਂ ਜਿਨ੍ਹਾਂ ਕੋਲ ਪਾਣੀ ਨਹੀਂ ਹੈਗਾ ਪ੍ਰੋਬਲਮ ਉਹਨਾਂ 'ਚ ਪ੍ਰੋਬਲਮ ਹੈ। ਕਈ ਇਹੋ ਜਿਹੇ ਗਰੋਰ ਹੈਗੇ ਆ ਜਿਨ੍ਹਾਂ ਨੂੰ ਲੱਗਦਾ ਵੀ ਨਹੀਂ ਵੀ ਅਸੀਂ ਮੈਨੇਜ ਕਰੀ ਜਾਂਦੇ ਹਾਂ ਹੁਣ ਤੇ ਵੀ ਠੀਕ ਠੀਕ ਹੀ ਆ ਅਸੀਂ। ਤੇ ਉਹਨਾਂ ਲਈ ਇਹ ਹੈ ਵੀ ਹੁਣ ਸੈਕੰਡ ਫੇਜ਼ ਦੇ ਵਿੱਚ ਉਹਨਾਂ ਨੇ ਜਿਹੜੇ ਉਹ ਕਹਿੰਦੇ ਵੀ ਪੰਜਾਬੀ ਜਿਹੜੇ ਵੀ ਚੂੜੀ ਹੋਰ ਤੱਕਣੀਆਂ 2026 ਤੋਂ ਲੈ ਕੇ 2030 ਤੱਕ ਦੇ ਗੋਲ ਹੋਰ ਤਰ੍ਹਾਂ ਦੇ ਉਹ ਮੋਰ ਅਗਰੈਸਿਵ ਹੋਣੇ। ਹਾਂਜੀ। ਉਦਾਹਰਨ ਦੇ ਤੌਰ ਤੇ ਗੱਲ ਕਰੀਏ ਬਈ ਕਈ ਜਿੱਥੇ ਜ਼ਿਆਦਾ ਪਾਣੀ ਖਾਸ ਕਰਕੇ ਕਲੇਰੀ ਏਰੀਆ ਹਾਂਜੀ। ਜਾਂ ਕਰਨ ਉੱਥੇ ਉਹਨਾਂ ਨੇ ਇੱਕ ਟ੍ਰਾਂਜ਼ੀਸ਼ਨਲ ਵਾਟਰ ਦਿੱਤਾ ਸੀਗਾ। ਇੱਕ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਪਾਣੀ ਜਿੰਨਾ ਤੁਹਾਡਾ ਮੀਂਹ ਪੈਂਦਾ ਉਹ ਤੁਹਾਡਾ, ਹੈ ਨਾ, ਐਵਰੇਜ ਦੇ ਹਿਸਾਬ ਨਾਲ, ਨਾ ਕਿ ਹਰੇਕ ਸਾਲ ਕਿ ਪਿਛਲੇ ਠੀਕ 30 ਹੈ। ਸਾਲਾਂ ਦੀ ਐਵਰੇਜ ਆ। ਤੇ ਇਸ ਏਰੀਏ 'ਚ ਮੰਨ ਲਓ ਵੀ ਆਪਾਂ ਜਿੱਥੇ ਬੈਠੇ ਹਾਂ ਵੀ 10 ਇੰਚ ਮੀਂਹ ਪੈਂਦਾ, 12 ਇੰਚ ਸਮਝਣ ਲਈ ਕੋਈ ਪਤਾ ਨਹੀਂ ਵੀ 1 ਫੁੱਟ ਮੀਂਹ ਪੈਂਦਾ ਸਾਲ ਦਾ, ਤੇ ਆਪਾਂ ਨੂੰ ਕਹਿੰਦੇ ਵੀ ਫੁੱਟ ਪਾਣੀ ਤੁਸੀਂ ਲਾ, ਠੀਕ ਹੈ। ਠੀਕ ਹੈ। ਪਲੱਸ ਉਹਨਾਂ ਨੇ ਕਿਹਾ ਸੀ ਤੁਹਾਨੂੰ ਇੱਕ ਟ੍ਰਾਂਜ਼ੀਸ਼ਨਲ ਵਾਟਰ ਦੇਵਾਂਗੇ ਅਸੀਂ ਪੁਰਾਣੇ, ਉਹ 'ਚ ਜਿਵੇਂ ਅੱਛਾ। ਆਮ ਹੀ ਜਿਹੜੇ ਉਸ ਏਰੀਏ ਦੇ ਗਰੋਰ ਆ ਉਹਨਾਂ ਨੂੰ ਇਹ ਗੱਲ ਜ਼ਿਆਦਾ ਸਮਝ ਆਉਣੀ ਹੈ। ਹੁਣ ਅਸੀਂ ਵੀ 1 ਫੁੱਟ ਦੇ ਉੱਪਰ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਦੇ ਦਿੰਦੇ ਹਾਂ ਤਾਂ ਕਿ ਤੁਹਾਨੂੰ ਇੱਕੋ ਦਮ ਇੰਪੈਕਟ ਨਾ ਹੋ। ਉਹ ਟ੍ਰਾਂਜ਼ੀਸ਼ਨਲ ਵਾਟਰ ਦੂਜੇ ਫੇਜ਼ 'ਚ ਖਤਮ ਹੋ ਜਾਂਦਾ।
ਫੇਜ਼ ਆਊਟ ਕਰਨਾ, ਇਹੀ ਪਲਾਨ ਸੀਗਾ। ਜੇ ਉਹ ਤੁਹਾਨੂੰ 6 ਇੰਚ ਵੱਧ ਹੀ ਦਿੰਦੇ ਸੀ ਨਾ, ਕੋਈ 18 ਦਿੰਦੇ ਸੀ ਜਾਂਦਾ ਤੋਂ ਵੱਧ 10 ਜਾਂ 11 ਸੀ ਜਾਂ 20 ਦਿੰਦੇ ਸੀ ਜਾਂ ਨਹੀਂ, ਜੀ ਟ੍ਰਾਂਜ਼ਿਸ਼ਨਲ ਵਾਟਰ ਉਹਨਾਂ ਨੇ ਅਗਲੇ 5 ਸਾਲਾਂ 'ਚ ਖਤਮ ਕਰ ਦੇਣਾ। ਹੂੰ, ਹਰੇਕ ਸਾਲ ਥੋੜ੍ਹਾ ਜਿਹਾ ਘਟਾ ਦਿਆ ਕਰਨਾ। ਤੇ ਠੀਕ ਬੇਸਿਕਲੀ ਜੇ ਤੁਹਾਨੂੰ 18 ਇੰਚ ਪਾਣੀ ਲੋੜ ਹੋਊ ਤਾਂ ਹੁਣ 12 ਹੀ ਰਹਿ ਜਾਣਾ, ਜਿੰਨਾ ਤੁਹਾਡੇ ਮੀਂਹ ਪੈਂਦਾ। ਬੇਸਿਕਲੀ ਗੱਲ ਇੱਥੇ ਆ ਕੇ ਮੁੱਕੀ ਹੈ। ਕਿ ਜਿੰਨਾ ਤੁਹਾਡੇ ਖੇਤ ਦੇ ਉੱਤੇ ਮੀਂਹ ਲੱਗਦਾ ਉਨਾ ਹੀ ਪਾਣੀ ਮਿਲਣਾ ਤੁਹਾਨੂੰ। ਜਿਨ੍ਹਾਂ ਕੋਲ ਸਰਫੇਸ ਵਾਟਰ ਨਹੀਂ ਹੈ ਹੂੰ, ਹੂੰ, ਤੇ ਸਰਫੇਸ ਵਾਟਰ ਆਉਂਦਾ, ਜਿਵੇਂ ਕੱਸੀ ਦਾ ਪਾਣੀ ਆਉਂਦਾ, ਉਹਨਾਂ ਦੀ ਸਿਚੁਏਸ਼ਨ ਹੋ, ਠੀਕ ਹੈ। ਸੋ ਇਹਦੇ ਲਈ ਕਾਫੀ ਵੱਡੇ ਇਨੀਸ਼ੀਏਟਿਵ ਚੱਲ ਰਹੇ ਨੇ, ਸਟੇਟ ਵੀ ਬਹੁਤ ਵਰਕਸ਼ਾਪ ਲਾ ਰਹੀ ਹੈ, ਪਰ ਸਾਡਾ ਫਰਜ਼ ਹੀ ਬਣਦਾ ਵੀ ਅਸੀਂ ਉਹਨਾਂ ਨੂੰ ਅਟੈਂਡ ਕਰੀਏ, ਆਪਦੀ ਹੂੰ, ਗੱਲ ਰੱਖੀਏ। ਜੇ ਆਪਾਂ ਦੱਸਾਂਗੇ ਨਹੀਂ, ਪਹਿਲਾਂ ਵੀ ਦੱਸ ਸਕੇ ਕਿ ਜੇ ਹੁਣ ਉਹਨਾਂ ਦੱਸੀ, ਫਿਰ ਹੂੰ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਕਾਫੀ ਸਮੱਸਿਆਵਾਂ ਆਪਾਂ ਨੂੰ ਖੜੀਆਂ ਹੋਣਗੀਆਂ। ਹੂੰ, ਜਿਵੇਂ ਅੱਜ ਇੱਕ ਮੀਟਿੰਗ ਸੀਗੀ ਮੇਰੀ ਸਵੇਰੇ ਕਰਕੇ, ਉਹਦੇ 'ਚ ਉਹ ਗੱਲ ਇਹ ਕਰ ਰਹੇ ਸੀਗੇ ਵੀ ਜਿਹੜਾ ਸਟੇਟ ਦਾ ਪਾਣੀ ਦੀ ਡਿਸਟ੍ਰੀਬਿਊਸ਼ਨ ਹੈ ਉਹਨੂੰ ਦੁਬਾਰਾ ਇਵੈਲੂਏਟ ਕਰਨ ਦੀ ਲੋੜ ਹੈ, ਹੈ ਨਾ। ਜੀ ਤੇ ਜੇ ਆਪਾਂ ਪੁਰਾਣੇ ਨੰਬਰਾਂ ਨੂੰ ਮੰਨ ਕੇ ਚੱਲੀ ਜਾਂਦੇ ਵੀ ਇੰਨੀ ਪਾਣੀ ਹੈ, ਵੀ ਆਪਾਂ ਦੁਬਾਰਾ ਉਹਨੂੰ ਰੀਵੈਲੂਏਟ ਕਰੀਏ ਸਾਰਾ, ਵੀ ਕਿੰਨਾ ਮੀਂਹ ਪੈਂਦਾ, ਕਿੱਥੇ ਪੈਂਦਾ, ਤੇ ਕਿੰਨਾ ਆਪਣੇ ਸੈਨੋਕਿੰਗ ਵੈਲੀ 'ਚ ਆਉਂਦਾ ਪਾਣੀ ਦਾ ਇਸ਼ੂ। ਤਾਂ ਦੇਖੋ ਸੈਨੋਕਿੰਗ ਵੈਲੀ 'ਚ ਹੀ ਹੈ ਨਾ, ਇੱਕਾ ਦੁੱਕਾ ਹੋਰ ਏਰੀਏ 'ਚ ਹੈਗੇ ਜਿੱਥੇ ਵਾਟਰ ਕੁਆਲਿਟੀ ਦੇ ਇਸ਼ੂ ਨੇ, ਜਿਵੇਂ ਕੋਸਟ 'ਤੇ ਚਲੇ ਜਾਈਏ, ਸੀ ਵਾਟਰ ਇੰਟਰੂਜਨ ਹੁੰਦੀ ਆ, ਜਿਵੇਂ ਜੇ ਆਪਾਂ ਕਹਿੰਦੇ ਵੀ ਲੂਣਾ ਪਾਣੀ ਆ ਜਾਂਦਾ, ਹੈ ਨਾ। ਹਾਂਜੀ ਹਾਂਜੀ ਉਹ ਇਸ਼ੂ ਹੈਗੇ ਨੇ, ਜੇ ਆਪਾਂ ਕਹਿੰਦੇ ਹੋਰ ਕਿਤੇ ਨਹੀਂ ਹੈ, ਉਹ ਵੀ ਸਿਗਮਾ ਦੇ ਹੀ ਅੰਦਰ ਆਉਂਦੇ ਆ ਰੈਗੂਲੇਸ਼ਨ। ਹੂੰ, ਪਰ ਜਿਹੜਾ ਜ਼ਿਆਦਾ ਪਾਣੀ ਦੀ ਕਿੱਲਤ ਵਾਲਾ ਇਸ਼ੂ ਆ, ਉਹ ਸਾਰਾ ਸੈਨੋਕਿੰਗ ਵੈਲੀ 'ਚ ਹੀ ਆ। ਜੀ ਜੀ ਵੀ ਸਾਨੂੰ ਪਲਾਨ, ਮੈਂ ਬਹੁਤ ਵਾਰ ਜਦੋਂ ਮੈਂ ਉਹਨਾਂ ਨੂੰ ਮੈਂ ਇਹੀ ਗੱਲ ਕਰਨਾ ਪ੍ਰੋਗਰਾਮ 'ਚ, ਵੀ ਤੁਹਾਡੇ ਖੇਤੀ ਦਾ ਪਲਾਨ ਹੋਣਾ ਚਾਹੀਦਾ, ਹੂੰ। ਉਸ ਪਲਾਨ ਦਾ ਇੱਕ ਵੱਡਾ ਪਾਰਟ ਹੀ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਵੀ ਕਿੰਨਾ ਕੁ ਪਾਣੀ ਹੈ। ਕੱਲ ਇੱਕ ਐਗਨੈਟ ਵੈਸਟ ਜਿਹੜੀ ਵੈਬਸਾਈਟ ਹੈ, ਜਿਹੜੀ ਐਗਰੀਕਲਚਰ ਉੱਤੇ ਕਾਫੀ ਲਿਖਦੀ ਹੈ, ਉਹਨਾਂ ਨੇ ਵੀ ਇੱਕ ਆਰਟੀਕਲ ਜਿਹੜਾ ਲਿਖਿਆ, ਤੇ ਉਹਦੇ ਵਿੱਚ ਉਹ ਕਹਿੰਦੇ ਨੇ ਵੀ ਜਿਹੜੇ ਕੈਲੀਫੋਰਨੀਆ ਦੇ ਫਾਰਮਰਸ ਨੇ ਇਸ ਵੇਲੇ, ਉਹ ਸਟਰਗਲ ਕਰ ਰਹੇ ਨੇ ਵਾਟਰ ਦੇ ਨਾਲ, ਵਾਟਰ ਇਸ਼ੂਜ਼ ਦੇ ਨਾਲ, ਤੇ ਲੇਬਰ ਦੇ ਨਾਲ, ਤੇ ਰੈਗੂਲੇਸ਼ਨਸ ਜਿਹੜੀਆਂ ਨੇ। ਸੋ ਉਹਨਾਂ ਨੇ ਕਿਹਾ ਵੀ ਉਹ ਜਿਹੜੇ ਜਿਹੜੇ ਐਂਡਰਿਊ ਹੈਗੇ ਨੇ, ਐਡਵੋਕੇਟ ਨੇ ਸੈਨ ਮਾਈਕਿਨ ਫਾਰਮਰਸ ਦੇ ਲਈ, ਉਹਨਾਂ ਨੇ ਇਸ ਆਰਟੀਕਲ ਦੇ ਵਿੱਚ ਲਿਖਿਆ ਵੀ ਜਿਹੜੇ ਰੈਗੂਲੇਟਰੀ ਜਿਹੜੇ ਚੈਲੰਜਸ ਨੇ, ਉਹ ਕੈਲੀਫੋਰਨੀਆ ਦੇ ਜਿਹੜੇ ਫਾਰਮਰਸ ਨੇ ਉਹ ਉਹਨਾਂ ਨੂੰ ਫੇਸ ਕਰ ਰਹੇ ਨੇ, ਤੇ ਜਿਹਦੇ ਕਰਕੇ ਉਹਨਾਂ ਦੀਆਂ ਦਿੱਕਤਾਂ ਖਾਸੀਆਂ ਵਧੀਆਂ ਹੋਈਆਂ। ਹਾਂਜੀ, ਵੀ ਇਹ ਦੇਖੋ ਰੈਗੂਲੇਸ਼ਨ ਤਾਂ ਸਿਰਫ ਇੱਕ ਗੱਲ ਕੀਤੀ ਹੈ ਸਿਗਮਾ ਦੀ, ਹਾਂ। ਹੂੰ ਹੂੰ ਤੇ ਇਵੇਂ ਵਾਟਰ ਕੁਆਲਿਟੀ ਕੋਈ ਸੀਰੀ ਸਾਲਟ ਪ੍ਰੋਗਰਾਮ ਆ, ਉਹਦੀ ਵੀ ਰੈਗੂਲੇਸ਼ਨ ਹੋਗੀ। ਨਾਈਟ੍ਰੋਜਨ ਮੈਨੇਜਮੈਂਟ ਉਹ ਆਪਾਂ ਨੂੰ ਲੱਗਦਾ ਨਹੀਂ, ਕਿਉਂਕਿ ਉਹ ਆਪਣੇ ਆਪਾਂ ਉਹਦੇ ਯੂਜ਼ ਟੂ ਹੋ ਗਏ ਆ ਸਾਰੇ, ਹੂੰ ਉਹਦਾ ਵੀ ਇੱਕ ਪ੍ਰੋਗਰਾਮ ਹੈ। ਜੀ ਸੋ ਵਾਟਰ ਦੀ ਕੁਆਲਿਟੀ ਦਿਨੋਂ ਦਿਨ ਜਿੱਥੇ ਜਿੱਥੇ ਖਰਾਬ ਹੁੰਦੀ ਹੈ, ਜਿਹੜੇ ਏਰੀਆ ਦੇ ਵਿੱਚ, ਜਿਵੇਂ ਵੈਸਟਲੈਂਡ ਚਲੇ ਜਾਈਏ ਹੂੰ ਜਾਂ ਕਲੇਰੀ ਲੇਕ ਬੇਸਿਨ ਚਲੇ ਜਾਈਏ, ਤੇ ਜਿੱਥੇ ਥੱਲੇ ਪਾਣੀ ਆਪਾਂ 1000-1200 ਫੁੱਟ ਤੋਂ ਥੱਲੇ ਫੁੱਲ ਕਰਦੇ ਹਾਂ, ਕੋਈ ਬੋਰਨ ਆਉਂਦੀ ਹੈ, ਪੀਨਾਈਟ੍ਰੇਟ ਆਉਂਦੇ ਨੇ, ਉਹ ਜਿਹੜਾ ਉੱਪਰ ਪਾਣੀ ਆਪਾਂ ਫੁੱਲ ਕਰਦੇ ਹਾਂ, ਉਹਦੇ 'ਤੇ ਆਪਾਂ ਨੂੰ ਸਮੱਸਿਆ ਆਉਣੀ ਹੀ ਆਉਣੀ ਹੈ ਨਾ। ਇੱਕ ਤਾਂ ਇਹ ਆ ਵੀ ਜੇ ਆਪਾਂ ਕਹਿੰਦੇ ਵੀ ਹਾਂ ਵੀ ਨਹੀਂ ਕੱਢਣਾ ਚਾਹੀਦਾ, ਜੀ ਆਉਂਦੀ ਆਪਾਂ, ਦੂਜੇ ਆਪਾਂ ਨੂੰ ਕੋਈ ਸੋਲਿਊਸ਼ਨ ਲੱਭਣਾ ਚਾਹੀਦਾ। ਜਿਹੜੀ ਹੁਣ ਤੁਸੀਂ ਟੈਕਨੋਲੋਜੀ ਵਾਲੀ ਗੱਲ ਪਹਿਲਾਂ ਕੀਤੀ ਸੀ, ਉਹ ਟੈਕਨੋਲੋਜੀ ਵਾਲੀ ਗੱਲ ਉਸ ਸੋਲਿਊਸ਼ਨ ਦਾ ਉਹ ਸੋਲਿਊਸ਼ਨ ਪ੍ਰੋਵਾਈਡ ਕਰ ਸਕਦੀ ਹੈ ਟੈਕਨੋਲੋਜੀ, ਇਸ ਇਸ਼ੂ ਦਾ। ਜੀ ਜੀ ਤੇ ਇਹਦੇ ਕਈ ਛੋਟੇ ਟਰਾਇਲ ਲੱਗੇ ਆ ਜਿਹੜੇ ਮੈਂ ਆਪ ਵੀ ਦੇਖੇ ਨੇ, ਕਾਫੀ ਸਕਸੈਸਫੁਲ ਆ। ਪਰ ਉਹਦੇ ਲਈ ਉਹਨੂੰ ਵੱਡੇ ਪੱਧਰ 'ਤੇ ਕਰਨ ਲਈ, ਉਹਦੇ ਲਈ ਸਰਕਾਰ ਨੂੰ ਕੋਈ ਨਾ ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ। ਪਹਿਲਾਂ ਤਾਂ ਇਕੱਲਾ ਇਹ ਨਹੀਂ ਹੁੰਦਾ ਵੀ ਪੈਸੇ ਦੇ ਦਿਓ ਜ਼ਰੂਰ, ਉਹਨਾਂ ਨੂੰ ਹੂੰ ਟ੍ਰੇਨਿੰਗ ਦਿਓ, ਉਹਨਾਂ ਨੂੰ ਦੱਸੋ ਵੀ ਇਹਦਾ ਸੋਲਿਊਸ਼ਨ ਕੀ ਹੈ, ਕਿਉਂਕਿ ਕੰਪਨੀਆਂ ਕਈ ਵਾਰ ਮਾੜਾ ਸਮਾਨ ਵੇਚ ਜਾਂਦੀਆਂ, ਫਿਰ ਗਰੋਹ ਕਰ ਦਿੰਦੇ। ਤੁਸੀਂ ਕੋਈ ਟੈਕਨੋਲੋਜੀ ਨੂੰ ਟੈਸਟ ਕਰਕੇ ਸਰਟੀਫਾਈ ਕਰਕੇ ਫਿਰ ਉਹਨਾਂ ਨੂੰ ਆਪਸ਼ਨ ਦਿਓ ਵੀ ਹਾਂ ਵੀ ਇਹ ਆਪਸ਼ਨ ਹੈਗੀ ਹੈ। ਤੇ ਸਹੀ ਕੁਆਲਿਟੀ ਦਾ ਇਸ਼ੂ ਆ, ਉੱਥੇ ਪਾਣੀ ਜ਼ਿਆਦਾ ਵਰਤਣਾ, ਕਿਉਂਕਿ ਪਾਣੀ ਮਾੜਾ ਆਉਂਦਾ ਸਿਸਟਮ ਥੱਲੇ ਜ਼ਿਆਦਾ ਕੱਢਣਾ ਪੈਂਦਾ। ਹੂੰ ਬਿਲਕੁਲ ਜੀ। ਸੋ ਅਰਸ਼ਦੀਪ ਸਿੰਘ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਫਿਰ ਜਿਹੜੇ ਇਸ਼ੂ ਨੇ ਉਹਨਾਂ ਦੇ ਉੱਤੇ ਆਪਾਂ ਫਿਰ ਤੋਂ ਜਿਹੜੀ ਚਰਚਾ, ਹੋਰ ਕਾਫੀ ਇਸ਼ੂ ਨੇ ਉਹਨਾਂ ਨੂੰ ਲੈ ਕੇ ਆਪਾਂ ਚਰਚਾ ਜਿਹੜੀ ਆ ਉਹ ਕਰਦੇ ਹਾਂ। ਸਰੋਤੇ ਤੁਸੀਂ ਵੀ ਜੁੜੇ ਰਹੋ ਪੰਜਾਬੀ ਜੱਸੇ ਦੇ ਨਾਲ। ਆਪਾਂ ਅਪਡੇਟ ਫਾਰਮਿੰਗ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਨੇ ਅਰਸ਼ਦੀਪ ਸਿੰਘ ਜੀ, ਪੰਜਾਬੀ ਅਮਰੀਕਨ ਗਲੋਬਲ ਗਰੁੱਪ ਦੇ ਵਿੱਚੋਂ। ਉਹ ਲਗਾਤਾਰ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ। ਉਹਨਾਂ ਦੇ ਨਾਲ ਆਪਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਕਰ ਰਹੇ ਹਾਂ, ਤੇ ਤੁਸੀਂ ਵੀ ਚਰਚਾ ਦੇ ਵਿੱਚ ਹਿੱਸੇਦਾਰੀ ਪਾ ਸਕਦੇ ਹੋ 468-272-5200 ਦੇ ਉੱਤੇ। ਜੇਕਰ ਤੁਹਾਡਾ ਕੋਈ ਸਵਾਲ ਹੈ ਪਾਣੀ ਨੂੰ ਲੈ ਕੇ ਜਾਂ ਹੋਰ ਜਿਹੜੇ ਮਾਮਲੇ ਨੇ ਉਹਨਾਂ ਨੂੰ ਲੈ ਕੇ, ਤਾਂ ਆਪਾਂ ਉਹਨਾਂ ਦੇ ਉੱਤੇ ਜਿਹੜੀ ਚਰਚਾ ਉਹ ਜ਼ਰੂਰ ਕਰਦੇ ਹਾਂ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ DSA ਦੇ ਨਾਲ। ਜਲਦ ਵਾਪਸੀ ਕਰਦੇ ਆਪਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ ਸਿੱਧੂ ਜੀ। ਅਰਸ਼ਦੀਪ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ। ਤੇ ਜੇ ਆਪਾਂ ਕੈਲੀਫੋਰਨੀਆ ਦੀ ਜਿਹੜੀ ਐਗਰੀਕਲਚਰ ਲੈਂਡ ਇਕੁਇਟੀ ਟਾਸਕ ਫੋਰਸ ਆ ਉਹਦੇ ਬਾਰੇ ਗੱਲ ਕਰੀਏ, ਇਸ ਟਾਈਮ ਕੀ ਉਸ ਮਾਮਲੇ ਦੇ ਵਿੱਚ ਅਪਡੇਟ ਚੱਲ ਰਿਹਾ ਜੀ? ਹਾਂਜੀ ਜੀ, ਆਪਾਂ ਅੱਗੇ ਵੀ ਇਹਦੇ ਬਾਰੇ ਨਾ ਇੱਕ ਦੋ ਵਾਰ ਆਪਾਂ ਗੱਲ ਕੀਤੀ ਸੀਗੀ ਵੀ ਆਪਣੀ ਜਿੰਨੀ ਪੰਜਾਬੀ ਨੈਸ਼ਨਲ ਗੌਰਮੈਂਟ ਦੀ ਇਨਵੋਲਵਮੈਂਟ ਹੈਗੀ ਆ ਪਾਲਿਸੀ ਲੈਵਲ 'ਤੇ ਉੱਥੇ ਆਪਾਂ ਹਾਂਜੀ। ਨੂੰ ਹੁਣ ਕਾਫੀ ਆਉਂਦੀਆਂ ਨੇ ਰਿਕੁਐਸਟ ਜਾਂ ਕਾਲ ਜਿੱਥੇ ਆਪਾਂ ਜਾ ਕੇ ਆਪਣੀ ਇਨਪੁਟ ਦਿੰਦੇ ਹਾਂ ਤੇ ਉਹਦੇ 'ਚ ਚਾਹੇ ਉਹ ਕੈਲੀਫੋਰਨੀਆ ਵੱਧ ਪਲਾਨ ਸੀ ਜਾਂ ਰੈਜ਼ੀਲੀਅੰਸੀ ਪਲਾਨ ਸੀਗਾ ਕੈਲੀਫੋਰਨੀਆ ਦਾ ਹੁਣ ਐਗ ਨੂੰ ਲੈ ਕੇ ਕਰਕੇ ਹੈ ਨਾ। ਉਵੇਂ ਕੈਲੀਫੋਰਨੀਆ ਸਟ੍ਰੈਟੇਜਿਕ ਗਰੋਥ ਕੌਂਸਲ ਆ ਜਿਹੜੀ ਉਹਦੇ 'ਚ ਆਪਣੀ ਡਾਇਰੈਕਟਲੀ ਪਾਰਟਿਸਿਪੇਸ਼ਨ ਬਟ ਇਨਡਾਇਰੈਕਟਲੀ ਪਾਰਟਿਸਿਪੇਟ ਕਰਦੇ ਆਪਾਂ ਉਹਦੇ 'ਚ। ਉਹਦੇ 'ਚ ਬੇਸਿਕਲੀ ਉਹਨਾਂ ਨੇ ਇੱਕ ਲੈਂਡ ਇਕੁਇਟੀ ਟਾਸਕ ਫੋਰਸ ਬਣਾਈ ਹੋਈ ਹੈ। ਉਹਦਾ ਜਿਹੜਾ ਮੇਨ ਕੰਮ ਬੇਸਿਕਲੀ ਇਹੀ ਹੈ ਵੀ ਜਿਹੜਾ ਉਹਨਾਂ 'ਚ 13 ਕੁ ਮੈਂਬਰ ਹੈਗੇ ਨੇ ਤੇ ਕੁਛ ਜਿਨ੍ਹਾਂ ਨੂੰ ਆਪਾਂ ਡਾਇਰੈਕਟਲੀ ਇਨਪੁਟ ਦਿੰਦੇ ਹਾਂ, ਜਿਹਨਾਂ ਆਪਾਂ ਸਾਈਡ 'ਤੇ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਤੇ ਉਹਦਾ ਜਿਹੜੀ ਮੇਨ ਜਿਹੜਾ ਹੈਗਾ ਇਨੀਸ਼ੀਏਟਿਵ ਉਹ ਇਹ ਆ ਵੀ ਸਾਰਿਆਂ ਲਈ ਜਿਹੜੇ ਕੋਈ ਵੀ ਬੈਰੀਅਰ ਨਾ ਰਹੇ ਜਿਨ੍ਹਾਂ ਨੇ ਲੈਂਡ ਐਕਵਾਇਰ ਕਰਨੀ ਆ ਜਾਂ ਜਿਹਨਾਂ ਕੋਲ ਲੈਂਡ ਆਲਰੇਡੀ ਐਕਸੈਸ ਹੈਗਾ ਤੇ ਉਹਨੂੰ ਸਟੇਬਲਾਈਜ਼ ਕਿਵੇਂ ਕਰਨਾ, ਕਿਵੇਂ ਕਰ ਚਾਹੇ ਉਹ ਸੋਸ਼ਲੀ ਡਿਸਐਡਵਾਂਟੇਜ ਫਾਰਮਰਸ ਨੇ ਜਿਸ ਆਪਾਂ ਆਉਂਦੇ ਹਾਂ ਹੈ ਨਾ, ਜਾਂ ਫਿਰ ਠੀਕ ਨੇਟਿਵ ਅਮਰੀਕਨ ਫਾਰਮਰਸ ਨੇ ਜਿਹਦੀ ਟਰਾਈਬ ਵਗੈਰਾ ਨੇ ਹੈ ਨਾ। ਹੈ। ਤੇ ਉਹਦੇ ਲਈ ਕੰਮ ਚੱਲ ਰਿਹਾ ਹੋ ਗਿਆ, ਸਾਲ ਤੋਂ ਉੱਪਰ ਹੋ ਗਿਆ ਤੇ ਇਹ ਜਨਵਰੀ 1 2026 'ਚ ਡਿਊ ਆ ਉਹ ਰਿਪੋਰਟ ਜਿਹੜੀ ਫਾਈਨਲ ਰਿਪੋਰਟ ਤੇ ਰੈਕਮੈਂਡੇਸ਼ਨਸ ਲੈ ਕੇ ਉਹ ਗਵਰਨਰ ਆਫਿਸ ਸਬਮਿਟ ਕਰਨੀ ਹੈ ਇਸ ਟੀਮ ਨੂੰ। ਤੇ ਉਹਦੇ ਵਿੱਚ ਆਪਾਂ ਆਪਦੀ ਇਨਪੁਟ ਦਿੰਦੇ ਹਾਂ ਵੀ ਜਿਹੜੇ ਛੋਟੇ ਗਰੋਵਰ ਲਈ ਕੀ ਇਸ਼ੂ ਨੇ ਤੇ ਉਹਨਾਂ ਨੂੰ ਲੈਂਡ ਦਾ ਐਕਸੈਸ ਕਿਵੇਂ ਹੋ ਸਕਦਾ ਜਾਂ ਜਿਨ੍ਹਾਂ ਕੋਲ ਛੋਟੀ ਲੈਂਡ ਉਹਨਾਂ ਦੇ ਕੀ ਇਸ਼ੂ ਨੇ, ਕਿਉਂਕਿ ਰਾਦਰ ਕੇ ਲੈਂਡ ਉਹ ਵਧਾਉਣ ਦੇ ਉਹਦੇ ਕੋਲ ਘੱਟ ਰਿਸੋਰਸ ਨੇ ਉਹ ਵਿਚਾਰੇ ਉਹ ਘਟਣ ਦੇ ਵਾਲੇ ਹੋ ਜਾਂਦੇ ਨੇ। ਜਿਵੇਂ ਕਿ ਕੋਈ ਵੱਡਾ ਐਕਸਪੈਂਸ ਆ ਗਿਆ ਖੇਤੀ ਦੇ ਵਿੱਚ ਤੇ ਜੇ ਛੋਟਾ 20-40 ਏਕੜ ਵਾਲਾ ਗਰੋਵਰ ਆ ਤਾਂ ਉਹਨੂੰ ਫਿਰ ਉਹ ਕਰਨ ਦੀ ਬਜਾਏ ਉਹ ਲੈਂਡ ਨੂੰ ਵੇਚਣ ਦੀ ਜ਼ਿਆਦਾ ਉਹਨੂੰ ਹੋ ਜਾਂਦੀ ਹੈ ਫਾਈਨੈਂਸ਼ੀਅਲੀ, ਚਾਹੇ ਉਹ ਚਾਹਵੇ ਚਾਹੇ ਨਾ ਚਾਹੁੰਦਾ ਹੋਵੇ ਹੈ ਨਾ ਅੰਦਰੋਂ, ਪਰ ਉਹਦੇ ਕੋਲ ਫਾਈਨੈਂਸ਼ੀਅਲੀ ਫਿਰ ਉਹ ਆਪਸ਼ਨ ਵਾਇਬਲ ਨਹੀਂ ਰਹਿੰਦੀ, ਉਹਨੂੰ ਫਿਰ ਉਹ ਲੈਂਡ ਵੇਚਣੀ ਪੈਂਦੀ ਹੈ ਕਿਸੇ ਵੱਡੇ ਨੂੰ ਕੰਸੋਲੀਡੇਟ ਹੋ ਜਾਂਦੀ ਹੈ। ਇਹੀ ਇਸ਼ੂ ਸੀਗੇ ਜਿਹੜੇ ਇਸ ਰਿਪੋਰਟ ਦੇ ਵਿੱਚ ਜਾਂ ਇਹ ਟੀਮ ਇਕੱਠੀ ਕਰ ਰਹੀ ਹੈ ਤੇ ਰੈਕਮੈਂਡੇਸ਼ਨ ਤੇ ਲਿਖ ਰਹੀ ਹੈ ਤੇ ਉਹਦੇ ਲਈ ਆਪਾਂ ਕਾਫੀ ਮੀਟਿੰਗ ਦੇ ਵਿੱਚ ਗਏ ਹਾਂ ਤੇ ਆਪਾਂ ਦੀ ਇਨਪੁਟ ਵੀ ਦਿੱਤੀ ਹੈ ਠੀਕ ਹੈ। ਤੇ ਉਹ ਹੁਣ ਲਿਖ ਰਹੇ ਉਹਨਾਂ ਨੇ ਹਜੇ ਤੱਕ ਪ੍ਰੋਸੈਸ ਹੀ ਚੱਲ ਰਹੀ ਆ ਤੇ ਇਸ ਕੁਆਟਰ ਅਗਲਾ ਆਈ ਗਿਆ ਮਹੀਨਾ ਰਹਿ ਗਿਆ ਤੇ ਉਹਦੇ ਵਿੱਚ ਕੁਛ ਕੁ ਸਮਾਂ ਪਬਲਿਕ ਦੇ ਕਮੈਂਟ ਵਗੈਰਾ ਲੈਣੇ ਤੇ ਫਿਰ ਜਨਵਰੀ 1 ਤੱਕ ਹੋ ਜਾਂ ਦਸੰਬਰ ਮਹੀਨੇ ਕਿਸੇ ਤਰ੍ਹਾਂ ਗਵਰਨਰ ਆਫਿਸ ਨੂੰ ਸਬਮਿਟ ਕਰ ਦੇਣੀ। ਤੇ ਇਹਦੇ 'ਚ ਮੈਂ ਦੱਸਣ ਦਾ ਜਿਹੜਾ ਆਪਣਾ ਵਧੀਆ ਤੁਸੀਂ ਪੁੱਛ ਲਿਆ ਇਹਦੇ ਬਾਰੇ ਵੀ ਇਹੀ ਸੀਗਾ ਵੀ ਜਿਹੜਾ ਕਾਫੀ ਕੰਮ ਹੋ ਰਿਹਾ ਬਿਹਾਈਂਡ ਦ ਸੀਨਸ ਤਾਂ ਕਿ ਠੀਕ ਹੈ। ਜਿਹੜਾ ਛੋਟਾ ਫਾਰਮਰ ਆ ਉਹ ਬਿਜ਼ਨਸ ਤੇ ਰਹੇ। ਆਪਾਂ ਨੂੰ ਮੂਹਰੇ ਅੱਗੇ ਕਈ ਵਾਰ ਨਹੀਂ ਪਤਾ ਹੁੰਦਾ ਵੀ ਆਪਾਂ ਵੱਡੇ ਮੁੱਦਿਆਂ ਤੇ ਆਪਾਂ ਨੂੰ ਜਿਹੜੇ ਹਾਈਲਾਈਟ ਹੋ ਜਾਂਦੇ ਜਿਵੇਂ ਹੁਣ ਆਪਾਂ ਸਾਲਮਨ ਬੋਰਡ ਵਾਲੀ ਮੀਟਿੰਗ ਸੀ ਉੱਥੇ ਜਾਂ ਜਿਹੜਾ ਵੀ ਹੈ ਨਾ ਇਸ਼ੂ ਹੋਇਆ ਉਹਦੇ ਤੇ ਉਹ ਕਾਫੀ ਹਾਈਲਾਈਟ ਹੋਇਆ ਉਹਦੇ ਬਾਰੇ ਸਾਰਿਆਂ ਨੂੰ ਪਤਾ ਪਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬਿਹਾਈਂਡ ਦ ਸੀਨਸ ਹੁੰਦੀਆਂ ਰਹਿੰਦੀਆਂ ਤੇ ਹੁੰਦੀਆਂ ਰਹਿੰਦੀਆਂ ਉਹ ਜ਼ਰੂਰੀ ਨਹੀਂ ਨਾਲ ਦੀ ਨਹੀਂ ਠੀਕ ਹੈ। ਜੇ ਆਪਣੇ ਕੋਲ ਲੈਂਡ ਹੀ ਨਹੀਂ ਹੋਊਗੀ ਫਿਰ ਆਪਾਂ ਬਦਾਮ ਹੋਈਏ ਕੋਈ ਆਪਣੇ ਕੋਲ ਲਾਉਣ ਦੀ ਆਪਸ਼ਨ ਹੀ ਨਹੀਂ ਹੋਣੀ। ਤੋ ਉਹਦੇ ਲਈ ਵੀ ਜਿਹੜੀ ਪੰਜਾਬੀ ਅਮਰੀਕਨ ਗਰੋਅਰ ਗਰੁੱਪ ਦੀ ਟੀਮ ਹੈ ਕਾਫੀ ਐਫਰਟ ਕਰ ਰਹੀ ਤੇ ਉਹ 'ਤੇ ਕੰਮ ਚੱਲ ਰਿਹਾ। ਜੀ ਬਿਲਕੁਲ, ਜਿਹੜੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਬੈਠੇ ਲੋਕ ਨੇ ਜਿਹੜੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਖੇਤੀਬਾੜੀ ਹੋਈ ਹੈ ਤੇ ਉਹਨਾਂ ਕੋਲ ਲੈਂਡ ਵੀ ਉਨੀ ਨਹੀਂ ਹੈਗੀ, ਉਹਨਾਂ ਲਈ ਵੀ ਤਾਂ ਉਹ ਵੀ ਤਾਂ ਇੱਥੋਂ ਦੇ ਹੀ ਵਸਿੰਦੇ ਨੇ। ਉਹਨਾਂ ਲਈ ਵੀ ਪਾਲਿਸੀਜ਼ ਦੇ ਵਿੱਚ ਥਾਂ ਤਾਂ ਹੋਣੀ ਚਾਹੀਦੀ ਹੈ, ਉਹਨਾਂ ਲਈ ਵੀ ਫੰਡਸ ਦੇ ਵਿੱਚ ਥਾਂ ਤਾਂ ਹੋਣੀ ਚਾਹੀਦੀ ਹੈ। ਇਹ ਸ਼ਾਇਦ 1 ਜਨਵਰੀ 2026 ਨੂੰ ਇਹਦੇ ਉੱਤੇ ਜਿਹੜਾ ਗਵਰਨਰ ਨੂੰ ਦੇਣੀ ਹੈ ਇਹਦੇ ਬਾਰੇ ਕੋਈ ਰਿਪੋਰਟ ਜਾਂ ਇੱਕ ਡਿਟੇਲ ਜਿਹੜੀ ਰਿਪੋਰਟ ਆ ਸਬਮਿਟ ਕਰਨੀ ਹੈ 1 ਜਨਵਰੀ ਸ਼ਾਇਦ 2026 ਨੂੰ। ਹਾਂਜੀ, ਉਹਦੇ 'ਚ ਨਾ ਕਾਫੀ ਚੀਜ਼ਾਂ ਲਿਖ ਰਹੇ ਨੇ ਹੁਣ ਇੱਕ ਤਾਂ ਜਿਵੇਂ ਠੀਕ ਇੱਕ ਹੈ। ਪਾਸੇ ਕਿ ਜ਼ਿਆਦਾ ਮੇਰੀ ਇਨਪੁਟ ਸੀਗੀ ਵੀ ਜਿਹੜੇ ਹਾਂਜੀ। ਛੋਟੇ ਗਰੋਥ ਨੂੰ ਨਾ ਐਕਸੈਸ ਹੀ ਨਹੀਂ ਹੁੰਦਾ ਗਾ ਲੈਣ ਦਾ, ਹਾਲਾਂਕਿ ਉਹਨਾਂ ਦੇ ਰਿਪੋਰਟ 'ਚ ਹੋਰ ਵੀ ਬਹੁਤ ਚੀਜ਼ਾਂ ਨੇ ਜਿਨ੍ਹਾਂ ਦਾ ਆਪਾਂ ਨੂੰ ਬੜਾ ਗਿਆਨ ਨਹੀਂ ਹੈ ਮਤਲਬ, ਪਰ ਜਿਵੇਂ ਬੁਰੀ ਚੀਜ਼ਾਂ ਆਪਾਂ ਆਮ ਦੇਖਦੇ ਹਾਂ ਵੀ ਛੋਟੇ ਗਰੋਥ ਹੁਣ ਆਹ ਪੰਜਾਬੀ ਜਿਹੜਾ ਬੰਦਾ ਆਉਂਦਾ ਖੇਤੀਬਾੜੀ ਆ ਉੱਥੇ ਸੈਟਅਪ ਛੱਡ ਕੇ ਆਉਂਦਾ ਚਾਹੇ ਕਿਸੇ ਦੀ ਛੋਟੀ ਖੇਤੀ ਚਾਹੇ ਵੱਡੀ ਦੀ
ਉਹ ਇੱਥੇ ਹਾਂਜੀ। ਖੇਤੀ ਹੁੰਦੀ ਦੇਖਦਾ, ਹਰੇਕ ਦੇ ਮਨ 'ਚ ਹੁੰਦਾ ਵੀ ਯਾਰ ਖੇਤੀ ਕਰਨੀ ਹੈ। ਹੂੰ, ਤੇ ਸਾਨੂੰ ਕਾਲਾਂ ਵੀ ਬਹੁਤ ਆਉਂਦੀਆਂ ਨੇ ਇਸ ਟਾਪਿਕ 'ਤੇ ਵੀ ਰੇਡੀਓ ਪ੍ਰੋਗਰਾਮ ਸੁਣ ਕੇ ਜਾਂ ਕਿਤੋਂ ਵੀ, ਹੈ ਨਾ। ਤੇ ਹਾਂਜੀ। ਮੈਨੂੰ ਹਰੇਕ ਪ੍ਰੋਗਰਾਮ ਤੋਂ ਬਾਅਦ ਫਿਰ ਕਾਲਾਂ ਜਿਹੜੀਆਂ ਆਉਂਦੀਆਂ ਉਹਦੇ 'ਚ ਇੱਕ ਅੱਧੀ ਕਾਲ ਇਹ ਜ਼ਰੂਰ ਹੁੰਦੀ ਹੈ ਵੀ ਬਾਈ ਜੀ ਅਸੀਂ ਜ਼ਮੀਨ ਲੈਣੀ ਚਾਹੁੰਦੇ ਹਾਂ ਪਹਿਲੀ ਵਾਰੀ, ਵੀ ਇਹਦਾ ਕੀ ਹੁੰਦਾ ਸਾਨੂੰ ਪਤਾ ਕੁਛ ਨਹੀਂ। ਤੇ ਕਹਿਣ ਦਾ ਭਾਵ ਵੀ ਹਰੇਕ ਦੇ ਮਨ 'ਚ ਹੁੰਦਾ, ਲਗਭਗ ਹਰੇਕ ਪੰਜਾਬੀ ਜਿਹੜਾ ਪਿੰਡਾਂ 'ਚ ਖਾਸ ਕਰ ਟੁੱਟ ਗਿਆ ਹੈ ਵੀ ਇੱਥੇ ਹੂੰ, ਜ਼ਮੀਨ ਲਈ ਹੈ, ਹੂੰ, ਪਰ ਜ਼ਮੀਨ ਲੈਣੀ ਬਹੁਤ ਔਖੀ ਹੈ। ਹੂੰ, ਤੇ ਇਹੀ ਇੱਕ ਇਸ ਪੁਆਇੰਟ 'ਤੇ ਮੈਂ ਕਾਫੀ ਫੀਡਬੈਕ ਦਿੱਤੀ ਹੈ ਵੀ ਜਿਹੜਾ ਸਿਸਟਮ ਹੈ ਨਾ ਇਹ ਬਹੁਤ ਜ਼ਿਆਦਾ ਹਾਰਡ ਆ ਨਵੇਂ ਬੰਦੇ ਨੂੰ ਖੇਤੀ 'ਚ ਆਉਣਾ। ਆਉਣਾ। ਹਾਲਾਂਕਿ ਗਵਰਨਮੈਂਟ ਜਾਂ ਚਾਹੇ ਸਟੇਟ ਆ ਚਾਹੇ ਫੈਡਰਲ ਆ ਉਹ ਪ੍ਰਮੋਟ ਕਰ ਰਹੇ ਨਵੀਂ ਜਗ੍ਹਾ ਨੂੰ। ਤੇ ਉੱਥੇ ਉਹਨਾਂ ਦੇ ਕਈ ਪ੍ਰੋਗਰਾਮ ਵੀ ਬਣਾਏ ਹੋਏ ਨੇ ਸਪੈਸ਼ਲੀ ਉਹਨਾਂ ਫਿਰ ਨੂੰ ਵੀ ਹਿੱਟ ਕਰਨ। ਹਾਂਜੀ, ਬੇਸ਼ੱਕ ਉਹ ਸਪੋਰਟ ਕਰਦੇ ਆ, ਪਰ ਫਿਰ ਵੀ ਕੰਪੀਟ ਕਰਨਾ ਤਾਂ ਦੂਜਿਆਂ ਨੂੰ ਤਾਂ ਸ਼ੁਰੂਆਤੀ ਦੌਰ 'ਚ ਤਾਂ ਬਹੁਤ ਔਖਾ ਹੈ। ਹਾਂਜੀ, ਵੀ ਫਸਟ ਟਾਈਮ ਫਾਰਮਰ ਦੇ ਜਿਹੜੇ ਲੋਨ ਵੀ ਆ ਜਾਂ ਉਹ ਇੰਨੇ ਔਖੇ ਹੁੰਦੇ ਨੇ, ਉਹਦਾ ਹੂੰ, ਇੰਨਾ ਉਹਦੀਆਂ ਰਿਕੁਆਇਰਮੈਂਟ ਨੇ, ਉਹ ਬੰਦੇ ਕੁਆਲੀਫਾਈ ਨਹੀਂ ਕਰਦੇ ਜਿੱਦਾਂ ਵੀ ਕਰੋ। ਹੂੰ, ਤੇ ਇਹੀ ਚੀਜ਼ਾਂ ਆਪਾਂ ਉਹਨਾਂ ਨੂੰ ਮੈਂਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਜਿਹੜੀ ਤੇ ਵੀ ਇਹਦੇ 'ਚ ਤੁਸੀਂ ਜਿਹੜਾ ਐਕਸੈਸ ਆ ਜਿਹੜਾ ਲੈਂਡ ਦਾ ਉਹਨੂੰ ਹਾਂਜੀ। ਕਾਫੀ ਈਜ਼ੀ ਬਣਾਓ ਤੁਸੀਂ ਜਿਹੜੇ ਛੋਟੇ ਜ਼ਮੀਨਾਂ ਨੂੰ, ਹੂੰ, ਤਾਂ ਜਾਂ ਜਿਹੜੇ ਨਵੇਂ ਬੰਦੇ ਜਿਹੜੇ ਜਿਨ੍ਹਾਂ ਨੇ ਨਵੀਂ ਖੇਤੀ ਕਰਨਾ, ਕਿਸੇ ਨੇ 20 ਏਕੜ 40 ਏਕੜ ਲੈਣਾ, ਉਹਦੇ ਲਈ ਸੌਖੀ ਹੋਵੇ ਤਾਂ ਕਿ ਟੈਸਟ ਕਰਕੇ ਦੇਖੇ ਨਾ। ਹੂੰ, ਫਿਰ ਜੇ ਉਹਨੂੰ ਵਧੀਆ ਲੱਗੂਗਾ ਤਾਂ ਰੱਖੂਗਾ, ਜੇ ਨਹੀਂ ਲੱਗੂਗਾ ਤਾਂ ਉਹ ਗੱਲ ਹੋਰ। ਹਾਂਜੀ। ਤੇ ਪਰ ਹੁਣ ਤਾਂ ਆਪਸ਼ਨ ਹੀ ਨਹੀਂ ਹੈਗੀ ਵੀ ਉਹ ਖੇਤੀ ਵਾਲੀ ਲੈਂਡ ਲੈ ਹੀ ਨਹੀਂ ਸਕਦਾ, ਕਿਉਂਕਿ ਜਿੰਨੀ ਕਿ ਇਨੀਸ਼ੀਅਲ ਇਨਵੈਸਟਮੈਂਟ ਜਾਂ ਜਿੰਨਾ ਕੁ ਪ੍ਰੋਸੈਸ ਔਖਾ ਸਾਰਾ ਹੈ, ਕੋਈ ਇਨਫੋਰਮੇਸ਼ਨ ਨਹੀਂ ਕਿਤੇ ਹੈਗੀ ਆ, ਕਿਤੇ ਕੋਈ ਨਿਊਜ਼ ਸੀ ਜਾਂ ਕੋਈ ਫਸਟ ਟਾਈਮ ਗਰੋਅਰ ਆ ਜਿਹੜਾ ਖੇਤੀ ਕਰਨਾ ਸ਼ੁਰੂ ਕਰਨਾ, ਉਹਨਾਂ ਦਾ ਕੋਈ ਖਾਸ ਪ੍ਰੋਗਰਾਮ ਨਹੀਂ। ਇਹ ਨਹੀਂ ਮੈਂ ਕਹਿੰਦਾ ਵੀ ਉਹ ਨਹੀਂ ਹੈਲਪ ਕਰਦੇ, ਜੇ ਤੁਸੀਂ ਜਾਓਗੇ ਮੈਂ ਜਾ ਕੇ ਹਾਂਜੀ, ਹਾਂਜੀ, ਸੁਣੋਗੇ, ਬਿਲਕੁਲ। ਹੂੰ, ਪਰ ਕੋਈ ਡੈਡੀਕੇਟਡ ਪ੍ਰੋਗਰਾਮ ਕੋਈ ਨਹੀਂ ਉਹਦੇ ਲਈ ਹੈਗਾ। ਹੂੰ, ਤੇ ਉਹ ਚੀਜ਼ਾਂ ਲਈ ਉਹਨਾਂ ਨੂੰ ਇਨਪੁਟ ਦਿੱਤੀ ਹੈ। ਦੇਖੋ ਹੁਣ ਉਹਦੇ 'ਤੇ ਕਿਹੋ ਜਿਹੇ ਐਕਸ਼ਨ ਆਉਣ ਵਾਲੇ ਸਮੇਂ 'ਚ ਹੁੰਦੇ 2026 'ਚ ਦੇਖਾਂਗੇ, ਹੈ ਨਾ। ਜੀ, ਕਿ ਕੋਈ ਕਮੇਟੀ ਬਣੂਗੀ ਜਾਂ ਕੀ ਬਣੂਗਾ, ਉਹਦੇ 'ਚ ਫਿਰ ਆਪਾਂ ਉਮੀਦ ਰੱਖਦੇ ਹਾਂ ਵੀ ਆਪਣੀ ਪਾਰਟੀਸਪੇਸ਼ਨ ਹੋਊਗੀ। ਜੀ, ਬਿਲਕੁਲ। ਪਾਰਟਿਸਿਪੇਸ਼ਨ ਚਾਹੀਦੀ ਵੀ ਅਰਸ਼ੀ, ਪਾਰਟਿਸਿਪੇਸ਼ਨ ਤੋਂ ਬਿਨਾਂ ਬਹੁਤ ਸਾਰੀਆਂ ਹੋਰ ਚੁਣੌਤੀਆਂ ਨੇ ਜਿਹੜੀਆਂ ਨਾਲ ਨਿਬੜਨਾ ਬਹੁਤ ਔਖਾ। ABC ਮੀਟਿੰਗ ਦੇ ਬਾਰੇ ਵੀ ਜ਼ਰੂਰ ਕੋਈ ਅਪਡੇਟ ਕਰਿਓ ਕਿ ਇਸ ਮੀਟਿੰਗ ਦੇ ਵਿੱਚ ਹੋਇਆ ਤੇ ਕੀ ਅੱਗੇ ਉਮੀਦਾਂ ਨੇ ਇਹਦੇ ਤੋਂ? ਨਹੀਂ, ABC ਦੀ ਜਿਹੜੀ ਪਿਛਲੀ ਮੀਟਿੰਗ ਹੈ ਇਨ ਪਰਸਨ ਮੀਟਿੰਗ ਸੀ, ਉਹ 'ਚ ਆਪਾਂ ਦੱਸ ਦਿੱਤਾ ਸੀ, ਫਿਰ ਵੀ ਜ਼ਰੂਰਤ ਦੱਸ ਦੇ ਜਾਈਏ ਵੀ ਉਸ ਦਿਨ ਜਿਹੜੇ ਇਸ਼ੂ ਬ੍ਰੌਟ ਅਪ ਕੀਤੇ ਸੀਗੇ, ਉੱਥੇ ਜਿਹੜੀ ਗੱਲਬਾਤ ਆ ਉਹ ਕਾਫੀ ਤਲਖੀ ਜਿਹੀ ਹੋ ਗਈ ਸੀ, ਹੈ ਨਾ। ਤੇ ਹਾਂਜੀ, ਉਹ ਕਾਲ ਤੋਂ ਮੀਟਿੰਗ, ਪਤਾ ਲੱਗਿਆ ਸੀ। ਹਾਂ, ਸਾਰੇ ਦਿਨ ਦੀ ਮੀਟਿੰਗ ਸੀਗੀ ਜਿਹੜੀ 4:30 ਵਜੇ ਤੱਕ ਦਾ ਉਹਦਾ ਸ਼ੈਡਿਊਲ ਸੀ, ਉਹ 11 ਵਜੇ ਵਿੱਚ ਹੀ ਰੋਕ ਦਿੱਤੀ ਗਈ ਸੀ। ਤੇ ਉਹਦੇ ਵਿੱਚ ਇੱਕ ਵੱਡਾ ਟੌਪਿਕ ਸੀਗਾ ਜਿਹੜਾ ਸੀਗਾ ਵੀ ਕ੍ਰੌਪ ਦੇ ਪ੍ਰਾਈਸਿਸ ਜਿਹੜੇ ਰੈਕਮੈਂਡ ਕਰਨੇ ਜਾਂ ਰਿਜ਼ਰਵ ਕਿਵੇਂ ਕੈਲਕੂਲੇਟ ਕਰਨੇ, ਹੈ ਨਾ। ਇਕੱਲੇ ਐਲਮੈਂਟ ਦੀ ਗੱਲ ਕਰ ਰਹੇ ਆਪਾਂ, ਤੇ ਵੀ ਉਹ ਕਿਵੇਂ ਕਰਦੇ ਆ ਤੇ ਰਿਜ਼ਰਵ ਰੱਖਣਾ ਚਾਹੀਦਾ ਨਹੀਂ ਰੱਖਣਾ ਚਾਹੀਦਾ, ਉਹ ਸਾਰੀ ਚੀਜ਼ਾਂ 'ਤੇ ਡਿਸਕਸ਼ਨ ਹੋਣੀ ਸੀ। ਉਸ ਟਾਪਿਕ 'ਤੇ ਜਾ ਕੇ ਥੋੜ੍ਹਾ ਜਿਹਾ ਜ਼ਿਆਦਾ ਕੰਮ ਤਲਖੀ ਹੋਇਆ ਤੇ ਉਹਨਾਂ ਨੇ ਮੀਟਿੰਗ ਵਿੱਚ ਹੀ ਕੈਂਸਲ ਕਰ ਦਿੱਤੀ ਜਾਂ ਪੋਸਟਪੋਨ ਕਰ ਦਿੱਤੀ ਸੀ। ਹੂੰ, ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ 27 ਤਰੀਕ ਨੂੰ 27 ਅਗਸਤ ਨੂੰ ਉਹ ਦੁਬਾਰਾ ਮੀਟਿੰਗ ਆਨਲਾਈਨ ਰੱਖੀ ਸੀ। ਤੇ ਇਸ ਵਾਰ ਗਰੋਵਰਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਸੀ, ਮੈਂ ਤਾਂ ਇਹੀ ਕਹੂੰਗਾ 1 ਵਜੇ ਤੋਂ ਲੈ ਕੇ 2:30 ਵਜੇ ਤੱਕ। ਇਹ ਕਿਉਂਕਿ ਉਹਨਾਂ ਨੇ ਇੱਕ ਤਾਂ ਆਨਲਾਈਨ ਕਰਤੀ, ਆਨਲਾਈਨ ਤੁਸੀਂ ਬੋਲ ਨਹੀਂ ਸਕਦੇ ਕਿਸੇ ਟੌਪਿਕ 'ਤੇ, ਤੇ ਮਗਰੋਂ ਜਾ ਕੇ ਉਹਨਾਂ ਨੇ ਪਬਲਿਕ ਕਾਮੈਂਟਸ ਦੇ ਵਿੱਚ 2-2 ਮਿੰਟ ਦਾ ਸਮਾਂ ਦਿੱਤਾ ਸੀਗਾ। ਠੀਕ ਆ। ਉੱਥੇ ਟੈਕਨੀਕਲ ਇਸ਼ੂ ਸੀਗੇ, ਕਈ ਬੰਦਿਆਂ ਤੋਂ ਲੌਗਇਨ ਨਹੀਂ ਹੋ ਪਾ ਰਿਹਾ ਸੀ, ਉਹ ਵੀ ਅਸੀਂ ਦੱਸਿਆ ਉਹਨਾਂ ਨੂੰ, ਹੈ ਨਾ। ਜਾਂ ਹੂੰ, ਬਹੁਤ ਬੰਦੇ ਤਾਂ ਕੰਪਿਊਟਰ ਵਾਲੇ ਹੁੰਦੇ ਹੀ ਨਹੀਂ, ਹੈ ਨਾ, ਵੀ ਕੋਈ ਜ਼ੂਮ ਜਾਂ ਟੀਮਜ਼ ਵਾਲਾ, ਜ਼ੂਮ ਨੇ ਟੀਮਜ਼ ਦੇ ਵਿੱਚ ਕੋਈ ਅਕਾਊਂਟ ਬਣਾ ਕੇ ਫਿਰ ਉਹਨੂੰ ਲੌਗਇਨ ਕਰਕੇ ਫਿਰ ਜਾ ਕੇ ਆਪਦਾ ਕੋਈ ਉੱਥੇ ਕਾਮੈਂਟ ਦੇ ਦਿਓ, ਉਹ ਕਾਫੀ ਹੋ ਜਾਂਦਾ ਪ੍ਰੋਸੈਸ, ਹੈ ਨਾ। ਹੂੰ, ਤੇ ਉਹਦੇ 'ਚ ਕਾਫੀ ਬੰਦੇ ਕੋਈ ਜਾ ਹੀ ਨਹੀਂ ਸਕੇ। ਸੋ ਉਹਨਾਂ ਨੇ ਪਰ ਜਾਣੀ ਉੱਦਾਂ ਦਾ ਰੈਪ ਅਪ ਜਿਹਾ ਕਰਕੇ ਜ਼ਿਆਦਾਤਰ ਉਹ ਕੰਪਲੀਟ ਕੀਤੀ, ਕਿਉਂਕਿ 1 ਸਤੰਬਰ ਦੀ ਡੈਡਲਾਈਨ ਸੀ, ਉਹਨਾਂ ਨੇ USDA ਨੂੰ ਸਬਮਿਟ ਕਰਨੀ ਸੀ ਉਹ ਰੈਕਮੈਂਡੇਸ਼ਨ। ਉਹ 'ਚ ਹੂੰ, ਉਹਨਾਂ ਨੇ ਵੋਟਿੰਗ ਕਰਤੀ ਵੀ ਰਿਜ਼ਰਵ ਨਹੀਂ ਚਾਹੀਦਾ ਸਾਨੂੰ, ਹੈ ਨਾ। ਤੇ ਸਾਡਾ ਪੁਆਇੰਟ ਇਹ ਸੀ ਵੀ ਰਿਜ਼ਰਵ ਹੈਗਾ ਨਹੀਂ ਹੈਗਾ ਉਹ ਗੱਲ ਹੋਰ ਆ, ਪਰ ਉੱਥੇ 'ਤੇ ਡਿਸਕਸ਼ਨ ਕਰੀਏ ਡਿਟੇਲ 'ਚ ਬਹਿ ਕੇ, ਹੈ ਨਾ। ਬਹੁਤ ਵੱਡਾ ਸਟੈਪ ਆ ਸਾਡੇ ਲਈ, ਕਿਉਂਕਿ 20 ਸਾਲਾਂ ਦਾ 1999 ਦਾ ਇਹੀ ਇਸੇ ਟਾਪਿਕ ਦੀ ਇਵੇਂ ਚੱਲ ਰਿਹਾ, ਆਪਾਂ ਕੋਈ ਬਦਲਾਅ ਨਹੀਂ ਕਰ ਰਹੇ। ਤੇ ਬਦਲਾਅ ਕਰਨ ਦੀ ਜਦੋਂ ਲੋੜ ਨਹੀਂ ਹੁੰਦੀ ਉਸ ਸਮਾਂ ਸਾਰਾ ਕੁਛ ਵਧੀਆ ਚੱਲਦਾ ਹੋਵੇ, ਪਰ ਜੇ ਸਾਰਾ ਕੁਛ ਵਧੀਆ ਨਹੀਂ ਚੱਲ, ਕੁਛ ਵੀ ਨਹੀਂ ਵਧੀਆ ਚੱਲ ਰਿਹਾ ਹੁਣ ਅੱਜ ਕੱਲ੍ਹ, ਤੇ ਫਿਰ ਉਦੋਂ ਆਪਾਂ ਨੂੰ ਇਹ ਚੀਜ਼ਾਂ ਨੂੰ ਦੀ ਡਿਸਕਸ਼ਨ ਕਰਨੀ ਚਾਹੀਦੀ ਹੈ ਬਹਿ ਕੇ ਉੱਤੇ। ਜਿਹੜਾ ਫਿਰ ਜੇ ਆਪਾਂ ਡਿਸਕਸ਼ਨ ਤੋਂ ਬਾਅਦ 'ਚ ਕਹੀਏ ਵੀ ਹਾਂ ਆਪਾਂ ਰਿਜ਼ਰਵ ਨਹੀਂ ਰੱਖਣਾ, ਫਿਰ ਠੀਕ ਹੈ, ਕੋਈ ਗੱਲ ਨਹੀਂ ਜੀ, ਇਹੋ ਜਿਹਾ ਸਾਰਿਆਂ ਦਾ ਫੈਸਲਾ ਆਇਆ। ਹੂੰ। ਪਰ ਹੁਣ
ਕੀਤੀ ਹੋਊਗੀ ਤੇ ਦੁਬਾਰਾ ਕਰਕੇ ਅੱਧੇ ਘੰਟੇ 'ਚ ਸਾਰਾ ਰੈਪ ਅਪ ਉਹਨੂੰ ਦੇ ਦਿੱਤਾ ਤੇ ਇਹ ਤਾਂ ਹੁਣ 7600 ਗਰੋਵਰ ਨੇ ਐਲਬਮ ਗਰੋਵਰ ਕੈਲੀਫੋਰਨੀਆ 'ਚ ਉਹਨਾਂ ਦੀ ਜ਼ਿੰਦਗੀ ਦਾ ਜਾਂ ਫੈਸਲਾ ਉਹਨਾਂ ਨੇ 30 ਮਿੰਟ ਲੈ ਕੇ ਦੌਰਾ ਕੰਪਲੀਟ ਕਰਤਾ ਤੇ ਇਹਦੇ 'ਤੇ ਕਾਫੀ ਨਮੋਸ਼ੀ ਹੈ ਤੇ ਉਹਨਾਂ ਨੂੰ ਦੱਸ ਵੀ ਦਿੱਤਾ ਸੀ ਅਸੀਂ ਤੇ ਸਾਡੀ ਜਿਹੜੀ ਹੈਗੀ ਆ ਭਾਈ ਇੱਥੇ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੈ ਤੇ ਦੇਖੋ ਬਸ ਹੁਣ ਅੱਗੇ ਗਾਹਾਂ ਕੀ ਹੁੰਦਾ ਅੱਗੇ ਮੀਟਿੰਗ ਤਾਂ ਚਲੋ ਹੋਣੀ ਹੁੰਦੀ ਹੈ ਤਾਂ ਹੁੰਦੀ ਹੁੰਦੀ ਨੇ ਬਟ ਇਹ ਅਗਲੇ ਸਾਲ ਲਈ ਜਿਹੜੀ ਉਹ ਆ ਉਹ ਸਾਰਾ ਜਿਹੜਾ ਸਿਸਟਮ ਆ ਜਿਹੇ ਪਹਿਲਾਂ ਚੱਲਦਾ ਹੁੰਦਾ ਸੀ ਉਹਨੂੰ ਚੱਲਦਾ ਜੀ ਜੀ। ਤੇ ਆਪਾਂ ਇਹ ਵੀ ਦੇਖਿਆ ਸੀਗਾ ਵੀ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਸੀਗਾ ਵੀ ਤੁਸੀਂ ਜਿਹੜੇ ਫੰਡ ਤੁਹਾਨੂੰ ਮਿਲਦੇ ਆ ਜਿਹੜਾ ਪੈਸਾ ਤੁਸੀਂ ਖਰਚ ਕਰਦੇ ਆ ਉਹ ਕਿੱਥੇ ਤੇ ਕਿਵੇਂ ਖਰਚ ਕਰਦੇ ਹੋ ਮਤਲਬ ਫੰਡ ਤਾਂ ਤੁਹਾਨੂੰ ਉਹਦੇ ਨੇ ਬੋਰਡ ਦੇ ਕੋਲੇ ਤਾਂ ਮੇਰੇ ਖਿਆਲ ਹਾਂਜੀ ਇਹਦੇ ਤੋਂ ਜ਼ਿਆਦਾ ਉਹ ਤਲਖੀ ਹੋ ਗਈ ਜਾਂ ਜ਼ਿਆਦਾ ਉਹਨਾਂ ਨੂੰ ਇਹ ਹੋ ਗਿਆ ਵੀ ਇਨਸਿਕਿਉਰ ਫੀਲ ਕਰ ਗਏ ਉਹ ਵੀ ਸ਼ਾਇਦ ਹੁਣ ਸਾਡੇ ਜਿਹੜੇ ਅਸੀਂ ਦੇਣਦਾਰੀਆਂ ਲੈਣਦਾਰੀਆਂ ਜਾਂ ਕਿਸੇ ਤਰੀਕੇ ਨਾਲ ਵੀ ਜਿਹੜੇ ਖਰਚੇ ਨੇ ਸ਼ਾਇਦ ਕਿਤੇ ਉਹਦਾ ਹਿਸਾਬ ਕਿਤਾਬ ਨਾ ਹੋਣ ਲੱਗ ਪਵੇ ਕਿਉਂਕਿ ਇਹ ਤੋਂ ਪਹਿਲਾਂ ਤਾਂ ਸ਼ਾਇਦ ਕਿਸੇ ਨੇ ਸਵਾਲ ਚੁੱਕਿਆ ਨਹੀਂ ਸੀ ਇਹ। ਹਾਂਜੀ ਵੀ ਦੇਖੋ 90 ਮਿਲੀਅਨ ਦਾ ਬਜਟ ਆਉਂਦਾ 85 ਤੋਂ 90 ਦਾ ਉਹ 'ਚ ਹਾਂਜੀ ਪੁੱਛਣਾ ਤਾਂ ਬਣਦਾ ਜਾਂ ਗਰੋਹ ਜਿਹੜੇ ਪੈਸੇ ਇਕੱਠੇ ਕਰਕੇ ਦਿੰਦੇ ਆ 10 ਪਾਉਂਡ ਦੇ ਨੇ ਸਹੀ ਤੇ ਸਹੀ। ਉਹਨਾਂ ਲਈ ਉਹ ਇਹ ਕਹਿੰਦੇ ਵੀ ਅਸੀਂ ਹਿਸਾਬ ਦਿੰਦੇ ਹਾਂ ਹੈ ਨਾ ਹੂੰ ਹਿਸਾਬ ਉਹ ਬਹੁਤ ਮੋਟਾ ਮੋਟਾ ਇੱਕ ਪੇਜ 'ਤੇ ਦੇ ਦਿੰਦੇ ਆ 90 ਮਿਲੀਅਨ ਦਾ ਹੈ ਨਾ ਆਪਾਂ ਉਹਨਾਂ ਨੂੰ ਇਹ ਕਹਿ ਰਹੇ ਸੀ ਵੀ ਤੁਸੀਂ ਡਿਟੇਲ ਦਿਓ ਹੈ ਨਾ ਸਾਰੀ ਡਿਟੇਲ ਦਿਓ ਤੇ ਜੇ ਨਹੀਂ ਇਹ ਕਿੰਨੀਆਂ ਕਿ ਤੁਸੀਂ ਵੱਧ ਤੋਂ ਵੱਧ 8 ਲਾਉਣ 9 ਲੈਣਾ ਲਿਖ ਦੋਗੇ 10 ਲਿਖ ਦੋਗੇ ਬਈ ਇੰਨੇ ਮਿਲੀਅਨ ਇੱਥੇ ਲਾਤੇ ਇੰਨੇ ਮਿਲੀਅਨ ਇੱਥੇ ਲਾਤੇ ਉਹ ਸਿੱਧਾ ਹੀ ਦੱਸ ਦਿੰਦੇ ਜਿਵੇਂ ਮਾਰਕੀਟਿੰਗ ਹੈ ਵੀ ਮਾਰਕੀਟਿੰਗ ਦਾ 60 ਮਿਲੀਅਨ ਡਾਲਰ ਲਾਇਆ ਜੀ ਜਾਂ ਜਿੰਨਾ ਵੀ 58 ਲਾਇਆ ਪਿਛਲੇ ਸਾਲ ਹਾਂਜੀ ਤੇ ਉਹਦੇ 'ਚ 58 ਤੁਸੀਂ ਇੰਨੇ ਮਿਲੀਅਨ ਇੰਡੀਆ 'ਚ ਲਾਇਆ ਇੰਨੇ ਦਿੰਦੇ ਪਰ ਕਿੱਥੇ ਲਾਇਆ ਕਿਹਨੂੰ ਦਿੱਤੇ ਗਾਹਾਂ ਕਿਉਂ ਹਾਂਜੀ ਲਾਇਆ ਉੱਤੇ ਇੰਨੇ ਕਿਉਂ ਲਾਏ ਇਹ ਘੱਟ ਸੀ ਕਿ ਵੱਧ ਸੀ ਹੋ ਸਕਦਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਜ਼ਿਆਦਾ ਚਾਹੀਦੇ ਨੇ ਇੰਡੀਆ 'ਚ ਮਾਰਕੀਟ ਕਰਨੇ ਇਹ ਵੀ ਹੋ ਹਾਂਜੀ ਸਕਦਾ ਹਾਂਜੀ ਤੇ ਇਹ ਚੀਜ਼ਾਂ ਸਾਨੂੰ ਦੱਸੋ ਜਾਂ ਸਾਨੂੰ ਇਹ ਹੋਵੇ ਸਾਨੂੰ ਜੇ ਦੱਸੋ ਵੀ ਭਾਈ ਤੁਹਾਨੂੰ ਪੈਸੇ ਅਸੀਂ ਸਾਨੂੰ ਇਹ ਲੱਗਦਾ ਸੀ ਬਹੁਤ ਦੇਈ ਜਾਂਦੇ ਅਸੀਂ ਕੰਮ ਹੋਇਆ ਕਰਦੇ ਸਾਡੀ ਤਾਂ ਇਹ ਕੰਪਲੇਂਟ ਹੈ ਵੀ ਸਹੀ ਅਸੀਂ 90 ਮਿਲੀਅਨ ਡਾਲਰ ਤੁਹਾਨੂੰ ਦਿੰਦੇ ਹਾਂ 90 ਮਿਲੀਅਨ ਡਾਲਰ ਦੀ ਸਾਡੀ ਕੀ ਰਿਟਰਨ ਜਿਹੋ ਜੀ ਪਹਿਲਾਂ ਡਿਮਾਂਡ ਸੀਗੀ ਅੱਜ ਤੋਂ 4 ਸਾਲ ਪਹਿਲਾਂ ਉਨੀ ਹੀ ਆ ਗਿਆ ਤੇ ਫੇਰ ਵੀ ਇੰਨੇ ਪੈਸੇ ਹਰੇਕ ਸਾਲ ਤੁਹਾਨੂੰ ਦੇਣੇ ਕਿਉਂ ਫਾਇਦਾ ਵੀ ਤੁਸੀਂ ਵਧਾ ਨਹੀਂ ਸਕਦੇ ਸੀ ਕਹੋ ਭਾਈ ਲੋੜ ਹੀ ਨਹੀਂ ਕਿ ਮਾਰਕੀਟਿੰਗ ਕਰਨ ਦੀ ਪੈਸੇ ਘਟਾ ਲੈਣੇ ਹੂੰ ਬਿਲਕੁਲ ਸੋ ਇਹ ਚੀਜ਼ਾਂ ਜਿਹੜੇ ਪੁੱਛੀਆਂ ਨੇ ਤੇ ਕਾਫੀ ਜ਼ਿਆਦਾ ਉੱਥੇ ਸਮੱਸਿਆ ਕ੍ਰੀਏਟ ਹੋਈ ਜੀ ਜੀ। ਤੇ ਜੇ ਆਪਾਂ ਕੈਲੀਫੋਰਨੀਆ ਤੇ ਜਾਂ ਫੈਡ ਦੀਆਂ ਗ੍ਰਾਂਟਸ ਤੇ ਇਨਸੈਂਟਿਵਸ ਦੀ ਗੱਲ ਕਰੀਏ ਜੀ ਇਹਨਾਂ ਕੋਈ ਨਵੇਂ ਪ੍ਰੋਗਰਾਮ ਵੀ ਆਏ ਨੇ। ਹਾਂਜੀ ਗ੍ਰਾਂਟਸ ਇਨਸੈਂਟਿਵ ਦੇ ਵਿੱਚ ਜਿਹੜਾ ਆਹ ਸਾਲ ਹੈ ਨਾ ਕਾਫੀ ਔਖਾ ਹੀ ਲੰਘਿਆ ਉਹਦਾ ਕਾਰਨ ਇਹ ਸੀ ਵੀ ਜਿਹੜੀ ਸਟੇਟ ਦੀ ਫੰਡਿੰਗ ਸੀ ਉਹਨੇ ਅਨਾਉਂਸ ਕੀਤੀ ਹੈ ਸਾਲ ਦੇ ਸ਼ੁਰੂ 'ਚ ਵੀ ਜੀ ਆਹ ਫੰਡਿੰਗ ਪਾਉਣੀ ਨੇ ਜਾਂ ਬਹੁਤ ਹੀ ਲੇਟ ਪਿਛਲੇ ਸਾਲ ਦਸੰਬਰ 'ਚ ਉਹਨਾਂ ਨੇ ਪਲਾਨ ਦਿੱਤਾ ਵੀ ਆਹ ਇੰਨੀ ਕੁ ਫੰਡਿੰਗ ਹੈਗੀ ਹੈ ਜਿਵੇਂ ਆਪਾਂ ਉਹ 'ਚ ਬਹੁਤ ਬਾਰ ਦੱਸਿਆ ਵੀ ਦੋ ਤਿੰਨ ਪ੍ਰੋਗਰਾਮ ਜਿਹੜੇ ਆਪਾਂ ਨੂੰ ਮੇਨਲੀ ਆਪਣੇ ਲਈ ਐਪਲੀਕੇਬਲ ਹੁੰਦੇ ਆ ਜਿਵੇਂ ਸਵੀਪ ਹੈਲਥੀ ਸੋਇਲ ਹੋਇਆ ਤੇ ਕੱਖ ਹੋਇਆ ਇਹਨਾਂ ਤਿੰਨਾਂ ਕੁ ਪ੍ਰੋਗਰਾਮਾਂ ਦੇ ਵਿੱਚ 170 ਮਿਲੀਅਨ ਡਾਲਰ ਸਟੇਟ ਨੇ ਰੱਖਿਆ ਸੀਗਾ ਠੀਕ ਹੈ ਜੀ। ਤੇ ਉਹ ਵੰਡਣਾ ਸੀਗਾ ਪਰ ਉਸ ਵੰਡਣ ਦੇ ਪ੍ਰੋਸੈਸ ਨੂੰ ਕਾਫੀ ਲੰਬਾ ਹੁੰਦਾ ਵੀ ਕਿਹਨੇ ਵੰਡਣੇ ਆ ਕਿਵੇਂ ਵੰਡਣੇ ਆ ਕੀ ਰਿਕੁਆਇਰਮੈਂਟਸ ਨੇ ਹੈ ਤੇ ਉਸ ਲਈ ਕਾਫੀ ਸਮਾਂ ਲੱਗ ਜਾਂਦਾ ਤੇ ਉਹ 6 ਤੋਂ 9 ਮਹੀਨੇ ਦਾ ਪ੍ਰੋਸੈਸ ਹੈ ਸਾਰਾ ਉਹ ਹੁਣ ਐਂਡ ਤੇ ਆਇਆ ਪਿਆ ਤੇ ਉਹਦੇ ਲਈ ਹੁਣ ਉਹਨਾਂ ਨੇ ਮੈਨੂੰ ਲੱਗਦਾ ਮੇਰਾ ਅੰਦਾਜ਼ਾ ਵੀ ਇਸ ਮਹੀਨੇ ਦੇ ਵਿੱਚ ਜਾਂ ਅਗਲੇ ਮਹੀਨੇ ਦੇ ਵਿੱਚ ਉਹ ਖੋਲ ਦੇਣਗੇ ਵੀ ਕਿਹੜੇ ਕਿਹੜੇ ਲੋਕਾਂ ਨੇ ਵੰਡਣੇ ਆ ਉਹ ਐਪਲੀਕੇਸ਼ਨਾਂ ਪਾ ਦਿਓ ਚਾਹੇ ਉਹ ਨਾਨ ਪ੍ਰੋਫਿਟ ਨੇ ਜਾਂ ਯੂਨੀਵਰਸਿਟੀਜ਼ ਨੇ ਹੈ ਨਾ ਸੀਰੀਅਸ ਤੇ ਆਪ ਨੂੰ ਪੈਸੇ ਡਾਇਰੈਕਟ ਵੰਡਣ ਤੋਂ ਬਹੁਤ ਪਰਹੇਜ਼ ਕਰ ਰਿਹਾ ਉਹਦਾ ਕਾਰਨ ਇਹ ਹੈ ਵੀ ਉਹਨਾਂ ਕੋਲ ਸਟਾਫ ਨਹੀਂ ਹੈਗਾ ਤੇ ਉਹਨਾਂ ਨੂੰ ਇਹ ਸੌਖਾ ਲੱਗਦਾ ਵੀ ਕਿਸੇ ਨੂੰ ਹੋਰ ਥੋੜ੍ਹੇ ਜਿਹੇ ਪੈਸੇ ਤੇ ਜਿਵੇਂ ਜੇ $10 ਵੰਡਣੇ ਆ ਤਾਂ ਕਿਸੇ ਨੂੰ ਉਹ 'ਚ $2 ਦੇ ਦਿਓ ਤੂੰ ਬਣਦੇ ਸਾਡੇ ਦੇ ਹੱਥ 'ਚ 8 ਬਣਦੇ ਦੋ 'ਚ ਰੱਖ ਲਾ ਤੇ ਇਹ ਜਿਹਾ ਉਹਨਾਂ ਦਾ ਪ੍ਰੋਸੈਸ ਹੈਗਾ ਹੁਣ ਤੇ ਉਹਦੇ ਲਈ ਉਹ ਉਹਨਾਂ ਨੂੰ ਕਹਿੰਦੇ ਨੇ ਬਲਾਕ ਗ੍ਰਾਂਟ ਰੈਸਿਪੀਐਂਟ ਵੀ ਬਲਾਕ ਗ੍ਰਾਂਟ ਕਿਹਨੇ ਵੰਡਣਾ ਉਹਦੇ ਲਈ ਉਹ ਐਪਲੀਕੇਸ਼ਨ ਖੋਲ੍ਹਣਗੇ ਇਸ ਮਹੀਨੇ ਜਾਂ ਅਗਲੇ ਮਹੀਨੇ ਦੇ ਸ਼ੁਰੂ 'ਚ ਫਿਰ ਉਹਨਾਂ ਨੇ 60 ਤੋਂ 90 ਦਿਨ ਦੇਣੇ ਹੁੰਦੇ ਐਪਲੀਕੇਸ਼ਨ ਸਬਮਿਟ ਕਰਨੀ ਤੇ ਇਹ ਸਾਲ ਦੇ ਐਂਡ ਤੱਕ ਜਾਣੀ ਸਾਰਾ ਪ੍ਰੋਸੈਸ ਕੰਪਲੀਟ ਹੋ ਜੂ ਤੇ ਅਗਲੇ ਚੜ੍ਹਦੇ ਸਾਲ 'ਚ ਦੱਸ ਦੇਣਗੇ ਵੀ ਯੂਨੀਵਰਸਿਟੀ ਨੇ ਇੰਨੇ ਬਣਦੇ ਆ ਜੀ ਜਾਂ ਆਰਪੀਡੀ ਨੇ ਇੰਨੇ ਪੈਸੇ ਦਿੱਤੇ ਆ ਉਹਨਾਂ ਨੂੰ ਉਹ ਕਹਾਂ ਮੰਗਣਗੇ ਤੇ ਉਹ ਪ੍ਰੋਸੈਸ ਚੱਲ ਰਿਹਾ ਸੋ ਜਿਹੜੀਆਂ ਤਾਂ ਸਟੇਟ ਦੀ ਜ਼ਿਆਦਾ ਫੰਡਿੰਗ ਉਹ ਇੱਕ ਅੱਧੀ ਗ੍ਰਾਂਟ ਨੂੰ ਛੱਡ ਕੇ ਸਾਰੀਆਂ ਹੁਣ ਹੋਲਡ ਤੇ ਇਹ ਜਿਹੜੀਆਂ ਪੁਰਾਣੀਆਂ ਗ੍ਰਾਂਟਾਂ ਜਿਵੇਂ 3 ਸਾਲ ਦੇ ਕਈ ਵਾਰ ਪ੍ਰੋਗਰਾਮ ਹੁੰਦੇ ਨੇ ਹੈਲਥ ਸਾਲ ਦਾ ਉਹ ਚੱਲ ਰਹੀਆਂ ਨੇ ਜਿਹਨਾਂ 2021 22 ਜਾਂ 23 'ਚ ਮਿਲਦੀਆਂ ਨੇ ਉਹ ਚੱਲ ਰਹੀਆਂ ਨੇ ਹੁਣ ਤੇ ਪਰ ਹੁਣ ਐਤਕੀ ਨਵੀਆਂ ਨਹੀਂ ਇਸ਼ੂ ਹੋਈਆਂ ਨਵੀਆਂ ਹੁਣ 2025 ਵਾਲੀ ਕੰਟਰੈਕਟ ਹੋਣਗੇ ਉਹਦੇ ਲਈ ਜਿਹੜਾ ਆਪਣੇ ਗਰੋਰਾਂ ਨੂੰ ਜਿਹੜੇ ਸਟੇਟ ਦੀਆਂ ਗ੍ਰਾਂਟਸ ਨੇ ਇਕੱਲੀ ਸਟੇਟ ਦੀਆਂ ਉਹਦੇ ਲਈ ਆਪਾਂ ਸਾਰਿਆਂ ਨੂੰ ਇਹੀ ਦੱਸਦੇ ਹਾਂ ਵੀ
ਤੁਸੀਂ ਉਹਦੀ ਤਿਆਰੀ ਕਰਕੇ ਰੱਖੋ, ਕਿਸੇ ਨੇ ਕੋਈ ਇਰੀਗੇਸ਼ਨ ਸਿਸਟਮ ਪਾਉਣਾ, ਜੇ ਉਹ ਵੇਟ ਕਰ ਸਕਦੇ ਆ ਅਗਲੇ ਸਾਲ ਪਹਿਲਾਂ, ਤੇ ਉਹ ਉਸ ਗ੍ਰਾਂਟ ਲਈ ਅਪਲਾਈ ਕਰ ਸਕਦੇ ਨੇ, ਕਿਉਂਕਿ ਉਹਦੇ ਪੈਸੇ ਕਾਫੀ ਮਿਲ ਜਾਂਦੇ ਨੇ, 2 ਲੱਖ ਡਾਲਰ ਤੱਕ। ਤੇ ਸੋਲਰ ਵੀ ਲੱਗ ਜਾਂਦਾ, ਸਭ ਤੋਂ ਵੱਡੀ ਗੱਲ ਆਪਣੀ ਬਿਜਲੀ ਦੇ ਬਿੱਲ ਖਤਮ ਹੋ ਜਾਂਦੇ ਨੇ। ਤੇ ਪਰ ਉਹ 'ਚ ਬਹੁਤ ਵਾਰ ਐਂ ਹੁੰਦਾ, ਜਿਵੇਂ ਮੈਂ ਹੁਣੀ ਮਹੀਨਾ ਕੁ ਪਹਿਲਾਂ ਹੀ ਮਿਲਿਆ ਸੀਗਾ, ਉਹਨਾਂ ਨੇ ਇਰੀਗੇਸ਼ਨ ਸਿਸਟਮ ਪਾਉਣਾ ਸੀਗਾ ਸਿਆਲਾਂ 'ਚ, ਤੇ ਜੀ ਮੈਂ ਕਿਹਾ ਤੁਸੀਂ 1 ਸਾਲ ਵੇਟ ਕਰ ਲਓ, ਕਹਿੰਦੇ ਕਰ ਨਹੀਂ ਸਕਦੇ, ਉਹਨਾਂ ਕੋਲ ਆਲਰੇਡੀ ਬਣਿਆ ਹੋਇਆ, ਨਰਸਰੀ ਆਰਡਰ ਕੀਤੀ ਹੈ, ਤੇ ਕਹਿੰਦੇ ਜੇ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਉਸ ਹਿਸਾਬ ਨਾਲ ਪਲਾਨ ਕਰ ਲੈਂਦੇ। ਤੇ ਕਿਉਂਕਿ ਹੁਣ ਪੁਰਾਣੇ ਬੂਟੇ ਪੱਟਦੇ ਆ, ਜੇ ਉਹਨਾਂ ਨੂੰ ਪੜ੍ਹਾਈ ਕਰਾ ਦਿਓ ਅਗਲੇ ਸਾਲ ਤੱਕ, ਚਲੋ ਜ਼ਮੀਨ ਆਉਂਦੀ ਤੇ ਅਗਲੇ ਸਾਲ ਸਾਰਾ ਇਰੀਗੇਸ਼ਨ ਇੱਧਰੋਂ ਪੈ ਜਾਣਾ ਹੈ। ਉਹ ਤੁਹਾਡੇ ਫਾਈਨੈਂਸ਼ੀਅਲ 'ਤੇ ਡਿਪੈਂਡ ਕਰਦਾ, ਹੋ ਸਕਦਾ ਤੁਹਾਡਾ ਤੁਹਾਨੂੰ ਇਸੇ ਗੱਲ 'ਚ ਫਾਇਦਾ ਹੋਵੇ ਵੀ ਛੇਤੀ ਪੈ ਜੇ ਜ਼ਰੂਰੀ ਹੈ, ਪਰ ਤੁਹਾਨੂੰ ਉਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ, ਤੁਸੀਂ ਉਹ ਡਿਸੀਜ਼ਨ ਲੈ ਸਕੋ। ਸੋ ਦੂਜਾ ਹੈਲਥੀ ਸੋਇਲ ਆ ਗਿਆ ਜੀ, ਕੰਪੋਸਟ ਵਗੈਰਾ ਬਣਦੇ ਆ, ਕਵਰ ਕ੍ਰੌਪ ਵੀ ਪੈ ਜਾਂਦੇ ਆ, ਹੋਰ ਜਿਹੜੀਆਂ ਪ੍ਰੈਕਟਿਸ ਨੇ ਐਜੂਰੋ ਹੋਈਆਂ ਇਹ ਚੀਜ਼ਾਂ, ਉਹ ਵੀ ਅਗਲੇ ਸਾਲ ਪਹਿਲੇ ਵਾਟਰ ਐਪਲੀਕੇਸ਼ਨਾਂ ਖੋਲ੍ਹਣਗੇ, ਤੇ ਉਹਦੇ 'ਚ ਦੋਨਾਂ ਗ੍ਰਾਂਟਾਂ ਲਈ ਐਤਕੀ ਅੱਗੇ ਅਪਲਾਈ ਕਰ ਰਹੀ ਹੈ, ਹੈ ਨਾ। ਆਪਾਂ ਬਲਾਕ ਗ੍ਰਾਂਟ ਰੈਸੀਪੀਏਂਟ ਲਈ ਐਪਲੀਕੇਸ਼ਨਾਂ ਪਾਉਣੀਆਂ ਨੇ, ਜੇ ਆਪਾਂ ਨੂੰ ਫੰਡਿੰਗ ਮਿਲਦੀ ਹੈ ਪਿੰਡਾਂ ਲਈ, ਤੇ ਉਹ 'ਚ ਫਿਰ ਆਪਾਂ ਉਸ ਹਿਸਾਬ ਨਾਲ ਗਰੋਹ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੂੰ ਪ੍ਰੈਫਰੈਂਸ ਦੇਵਾਂਗੇ, ਹੈ ਨਾ। ਤੇ ਉਹ ਜੇ ਕੋਈ ਨਹੀਂ ਮੈਂਬਰ ਹੈਗਾ ਤਾਂ ਹੀ ਜ਼ਰੂਰੀ ਹੁੰਦੀਆਂ ਇਹ ਚੀਜ਼ਾਂ ਕਰਨੀਆਂ, ਕਿਉਂਕਿ ਜਦੋਂ ਆਪਾਂ ਐਪਲੀਕੇਸ਼ਨ ਲਿਖਦੇ ਹਾਂ ਤਾਂ ਆਪਾਂ ਨੂੰ ਦੱਸਣਾ ਹੁੰਦਾ ਵੀ ਸਾਡੇ 500 ਗਰੋਹ ਅਸੀਂ ਇਮੇਜ ਪਰ ਕਵਰ ਕਰਦੇ ਹਾਂ, ਸੋ ਉਹਦੇ ਲਈ ਤੁਹਾਡਾ ਕੇਸ ਸਟਰੋਂਗ ਹੋਏਗਾ। ਰਾਹ ਦੇ ਕੇ ਤੁਸੀਂ ਇਹੋ ਜਿਹੀ ਆਰਗੇਨਾਈਜੇਸ਼ਨ ਤੋਂ ਜਾਓ ਜਿੱਥੇ ਨਾ ਉਹ ਇੰਗਲਿਸ਼ ਬੋਲਦੇ, ਨਾ ਤੁਹਾਡੀ ਕੋਈ ਪ੍ਰੈਫਰੈਂਸ ਹੈ, ਠੀਕ ਹੈ ਨਾ, ਤੇ ਇੱਥੇ ਕੰਪੀਟੀਸ਼ਨ ਵੀ ਘੱਟ ਜਾਂਦਾ, ਉਹਦੇ ਕਾਫੀ ਫਾਇਦੇ ਹੋ ਜਾਂਦੇ ਨੇ। ਇਸੇ ਕਰਕੇ ਆਪਾਂ ਇਹ ਅਪਲਾਈ ਕਰਨ ਲੱਗੇ, ਤੇ ਇਹ ਆਪਾਂ ਇਸ ਸਾਲ ਐਜ਼ ਅ ਆਰਗੇਨਾਈਜੇਸ਼ਨ ਆਪਾਂ ਇਸ ਸਾਲ ਅਪਲਾਈ ਕਰ ਦਿਆਂਗੇ, ਤੇ ਆਪਾਂ ਨੂੰ ਅਗਲੇ ਸਾਲ ਪਤਾ ਲੱਗੂਗਾ, ਜੇ ਜੀ। ਆਪਣਾ ਹੁੰਦਾ ਤਾਂ ਫਿਰ ਆਪਾਂ ਡਿਸਟਰੀਬਿਊਟ ਕਰਾਂਗੇ ਸਾਰੀ ਫੰਡਿੰਗ ਜਿਹੜੀ ਵੀ ਆਏਗੀ। ਹੂੰ, ਇਹ ਤਾਂ ਹੋ ਗਈਆਂ ਇਕੱਲੀਆਂ ਸਟੇਟ ਦੀਆਂ ਜਿਹੜੀਆਂ ਹੈਗੀਆਂ ਨੇ। ਤੇ ਇੱਕ ਮੈਂ ਹੋਰ ਗੱਲ ਦੱਸਦਾ ਜਾਵਾਂ, ਕਈ ਵਾਰ ਗ੍ਰਾਂਟ ਸਮਝਾਉਣੀ ਬਹੁਤ ਔਖੀ ਹੈ, ਵੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ, ਮੈਂ ਫਿਰ ਸਮਝ ਨਹੀਂ ਆਉਂਦੀ, ਹੈ ਨਾ। ਠੀਕ ਹੈ। ਤੇ ਉਹ ਉਹਦਾ ਇਹ ਮੈਂ ਜੀ ਮੋਟੇ ਮੋਟੇ ਸ਼ਬਦਾਂ ਸੌਖੇ ਸ਼ਬਦਾਂ 'ਚ ਸਮਝਾਵਾਂ ਵੀ ਜੇ ਕਿਸੇ ਦਾ ਬੋਰ 'ਤੇ ਖਰਚ ਹੋਇਆ ਕੁਛ ਪੁਰਾਣਾ ਪਿਛਲੇ 2-3 ਸਾਲਾਂ ਦੀ, ਜਾਂ ਕਿਸੇ ਐਕਸਟ੍ਰੀਮ ਵੈਦਰ ਕਰਕੇ ਜਿਵੇਂ ਫਲੱਡਿੰਗ ਹੋਈ, ਕਿਸੇ ਨੁਕਸਾਨ ਹੋਇਆ, ਉਹਦੇ ਲਈ ਸਟੇਟ ਦੇ ਕੋਲ ਬਜਟ ਹੈਗਾ ਹਜੇ ਵੀ, ਬਹੁਤ ਹੂੰ, ਥੋੜ੍ਹਾ ਰਹਿੰਦਾ ਹੁਣ, ਬਟ ਹੈਗਾ, ਜੀ, ਹੈ ਨਾ। ਉਹ ਅਗਲੇ ਸਾਲ ਉਹ ਫੇਰ ਰੀਨਿਊ ਹੋ ਜਾਣਾ, ਜਿਹੜੀਆਂ 170 ਮਿਲੀਅਨ ਤੇ ਉਹਨਾਂ ਦਾ ਵੀ ਹੈਗਾ, ਮੈਨੂੰ ਲੱਗਦਾ 20 ਮਿਲੀਅਨ ਦਾ ਵਿੱਚ ਠੀਕ ਹੈ। 18%, ਤੇ ਉਹਦੇ 'ਚ ਫੇਰ ਫੰਡਿੰਗ ਆਊਗੀ। ਹਜੇ ਵੀ ਹੈਗੇ ਨੇ, ਜੇ ਕਿਸੇ ਦਾ ਕੋਈ ਖਰਚਾ ਹੋਇਆ ਤੇ ਫਲੱਡ ਕਰਕੇ ਨੁਕਸਾਨ ਹੋਇਆ, ਟਰੀ ਸੁੱਕ ਗਏ, ਜਾਂ ਗਰਮੀ ਪੈਣ ਕਰਕੇ ਸੋਕੇ ਕਰਕੇ ਟਰੀ ਵਗੈਰਾ ਸੁੱਕ ਗਏ, ਕੋਈ ਨੁਕਸਾਨ ਹੋਇਆ, ਉਹਦੇ 'ਚ ਫੰਡਿੰਗ ਹਜੇ ਹੈਗੀ ਹੈ, ਖਾਸ ਕਰਕੇ ਸਨੋਕਿੰਗ ਵਾਲੀ। ਤੇ ਜੇ ਕੋਈ ਹੈਗਾ ਇੰਟਰਸਟਡ ਤਾਂ ਮੈਨੂੰ ਰੀਚ ਆਊਟ ਕਰ ਲਿਓ, ਮੈਂ ਵੀ ਤੁਹਾਨੂੰ ਦੱਸ ਦੂੰਗਾ ਵੀ ਕਿਵੇਂ ਅਪਲਾਈ ਹੋਣਾ, ਜੇ ਤੁਸੀਂ ਆਪ ਹਾਂ, ਕਰਨਗੇ ਤਾਂ ਜ਼ਿਆਦਾ ਵਧੀਆ ਸੀ। ਤੇ ਜੀ, ਤਾਂ ਤੁਸੀਂ ਮੈਨੂੰ ਉਸ ਲਈ 5594516270 ਤੇ ਜਾਂ arsh@wfa.com ਤੇ ਈਮੇਲ ਕਰ ਸਕਦੇ ਹੋ। WhatsApp ਜੀ, ਗਰੁੱਪ ਵੀ ਪੁੱਛ ਸਕਦੇ ਹੋ, ਤੇ ਕਿਉਂਕਿ ਜ਼ਿਆਦਾ ਮੁੱਦੇ ਚਲੋ ਡਿਟੇਲ ਸਮਝਾਉਣ ਦੀ ਗੱਲ ਕੋਈ ਕੀਤੀ ਹੈ, ਜੋ ਫੋਨ ਆਉਂਦਾ ਅਗਲਾ ਕਹਿੰਦਾ ਮੈਨੂੰ ਸਮਝ ਨਹੀਂ ਲੱਗੀ ਨਾ, ਸੋ ਆਪਾਂ ਹੂੰ। ਜੀ ਦੱਸ ਦਈਏ ਵੀ ਤੁਸੀਂ ਮੈਨੂੰ ਕਾਲ ਕਰ ਲਿਓ, ਤੇ ਮੈਂ ਫਿਰ ਤੁਹਾਨੂੰ ਉਸ ਚੀਜ਼ ਤੇ ਸਿਖਾ ਦੂੰਗਾ। ਸੋ ਅੱਛਾ, ਇਹਦੇ ਵਿੱਚ ਇਹ ਹਾਂਜੀ। ਹਾਂਜੀ, ਮੇਰਾ ਸਵਾਲ ਇਹ ਸੀਗਾ ਵੀ ਇਹਦੇ ਵਿੱਚ ਇਹ ਵੀ ਹੈ ਵੀ ਕੋਈ ਪ੍ਰੋਗਰਾਮ ਜਿਹੜੇ ਨੇ ਉਹ ਉਹਨਾਂ ਦੀ ਕੋਈ ਸਮਾਂ ਮਿਆਦ ਵੀ ਹੈ, ਜਾਂ ਉਹਨਾਂ ਦੀ ਕੋਈ ਹੋਰ ਮੱਦ ਵੀ ਹੈ ਵੀ ਜਿਹਦੇ ਤਹਿਤ ਉਹ ਉਸ ਤੋਂ ਬਾਅਦ ਡੀਐਕਟੀਵੇਟ ਹੋ ਜਾਣਗੇ, ਕੋਈ ਇਸ ਤਰ੍ਹਾਂ ਦਾ, ਜਾਂ ਕੈਲੀਫੋਰਨੀਆ ਦੀ ਜਿਵੇਂ ਸਰਕਾਰ ਤੇ ਟਰੰਪ ਸਰਕਾਰ ਦੇ ਆਪਸੀ ਕੁਝ ਮਤਭੇਦ ਆਪਾਂ ਦੇਖਦੇ ਹਾਂ ਵੀ ਆਮੋ ਸਾਹਮਣੇ ਆਉਂਦੇ ਨੇ, ਕਿ ਉਹ ਵੀ ਇਹਨਾਂ ਚੀਜ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਜਾਂ ਨਹੀਂ? ਹਾਂਜੀ, ਦੇਖੋ ਇਹਨਾਂ ਚੀਜ਼ਾਂ ਦਾ ਪ੍ਰਭਾਵ ਜਿਹੜਾ ਤਾਂ ਸਟੇਟ ਫੰਡਿੰਗ ਗ੍ਰਾਂਟ ਐਂਡ ਇਨਸੈਂਟਿਵ ਦਾ, ਉਹ ਜ਼ਿਆਦਾ ਉਹਨਾਂ 'ਤੇ ਪ੍ਰਭਾਵ ਨਹੀਂ ਪੈਂਦਾ। ਕੁਛ ਕੁ ਪ੍ਰੋਗਰਾਮ ਨੇ ਜਿਨ੍ਹਾਂ 'ਤੇ ਪੈਂਦਾ, ਪਰ ਉਹ ਫੈਡਰਲ ਦੀਆਂ ਗ੍ਰਾਂਟਸ 'ਤੇ ਆ ਜਾਂਦੇ ਨੇ। ਠੀਕ ਜਿਵੇਂ ਹੈ ਜੀ। ਕਿ ਜਿੰਨੀਆਂ ਵੀ ਫੈਡਰਲ ਦੀਆਂ ਇਨਵਾਇਰਮੈਂਟਲ ਫਰੈਂਡਲੀ ਗ੍ਰਾਂਟ ਸੀਗੀਆਂ, ਚਾਹੇ ਉਹ ਸੋਲਰ ਸੀ, ਕਲੀਨ ਐਨਰਜੀ ਸੀਗੀਆਂ, ਰੂਰਲ ਡਿਵੈਲਪਮੈਂਟ ਦੀ ਸੀ, ਉਹਦੇ 'ਤੇ ਕਾਫੀ ਰੋਕ ਲੱਗ ਗਈ ਹੈ, ਉੱਥੇ ਨੁਕਸਾਨ ਹੋਇਆ। ਤੇ ਪਰ ਉਹਨੂੰ ਜੇ ਸਟੇਟ ਫੈਡਰਲ ਦੀ ਡਾਇਰੈਕਟ ਪ੍ਰੋਬਲਮ ਕਰਕੇ ਆਵੇ ਗ੍ਰਾਂਟਸ, ਉਹ ਨਹੀਂ, ਕਿਉਂਕਿ ਦੋਨੋਂ ਦੇ ਆਪਦੇ ਆਪਦੇ ਫੰਡ ਅੱਡ ਅੱਡ ਨੇ। ਹੂੰ। ਤੇ ਉਸੇ 'ਚ ਹੀ ਜਿਹੜੇ ਸਟੇਟ ਦੇ 3 ਪ੍ਰੋਗਰਾਮ ਮੈਂ ਦੱਸੇ ਨੇ, ਹੋਰ ਵੀ ਪ੍ਰੋਗਰਾਮ ਨੇ, ਪਰ ਉਹ ਆਪਣੇ ਔਰਚਿਡ ਸੈਟਅਪ ਜਾਂ ਪਰਮਾਨੈਂਟ ਕ੍ਰੌਪਸ ਇੰਨੇ ਐਪਲੀਕੇਬਲ ਨਹੀਂ ਹਾਂਜੀ, ਹੁੰਦੇ। ਉਹਦੇ ਚ ਤਾਂ ਆਪਾਂ ਜਿਹੜੇ ਆਪਣੇ ਲਈ ਜ਼ਿਆਦਾ ਜ਼ਰੂਰੀ ਨੇ, ਆਪਾਂ ਉਹਨਾਂ 'ਤੇ ਕਰਨਾ ਪਾਇਆ। ਹੂੰ, ਤੇ ਦੂਜਾ ਹੈਗਾ ਫੈਡਰਲ ਦੀਆਂ ਗ੍ਰਾਂਟਸ। ਹੁਣ ਦੇਖੋ ਇਹਨਾਂ ਦਾ ਫਿਸਕਲ ਈਅਰ ਫਿਰ 1 ਅਕਤੂਬਰ ਤੋਂ ਸ਼ੁਰੂ ਹੋਣਾ, ਜੀ, ਚਾਹੇ ਉਹ FSA ਆ ਜਾਂ NRCS ਆ।
ਤੇ ਉਹ 1 ਤਰੀਕ 1 ਅਕਤੂਬਰ ਤੋਂ ਬਾਅਦ 'ਚ ਆਪਾਂ ਉੱਥੇ ਜਾ ਕੇ ਐਪਲੀਕੇਸ਼ਨ ਲਾ ਸਕਦੇ ਹਾਂ ਨਵੇਂ ਪ੍ਰੋਗਰਾਮ ਦੇ ਵਿੱਚ। ਜ਼ਿਆਦਾ ਤਾਂ ਇਹ ਹੁੰਦਾ ਵੀ ਉਹ 1 ਅਕਤੂਬਰ ਨੂੰ ਖੋਲ੍ਹਦੇ ਨਹੀਂ ਗੇ, ਇਹ ਸ਼ੁਰੂ ਹੀ ਹੁੰਦਾ ਉਹਨਾਂ ਦਾ ਵੀ ਉਹ 8-10 ਦਿਨ ਲਾ ਦਿੰਦੇ ਆਪਦੇ ਆਪ ਨੂੰ ਰੀਸੈਟ ਕਰਨ ਨੂੰ, ਤੇ 10 ਅਕਤੂਬਰ ਤੋਂ ਐਪਲੀਕੇਸ਼ਨ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਠੀਕ ਹੈ। ਤੇ ਇਰੀਗੇਸ਼ਨ ਦਾ ਕੋਈ ਟਰੈਕਟਰ ਦੀ ਐਪਲੀਕੇਸ਼ਨ ਜਾਂ ਕੋਈ ਇਰੀਗੇਸ਼ਨ ਸਿਸਟਮ ਦੀ, ਉਹ ਸਾਰੀਆਂ ਫਿਰ 1 ਅਕਤੂਬਰ ਤੋਂ ਬਾਅਦ 'ਚ ਲੱਗ ਸਕਦੀਆਂ। ਜੀ ਜੀ। ਤੇ ਇਹਦੇ ਲਈ ਜਿਹੜੇ ਦਾਇਰੇ ਨੇ ਉਹ ਵੀ ਮਾੜਾ ਜਿਹਾ ਦੱਸ ਦਿੰਦੇ ਵੀ ਕਿਹੜਾ ਬੰਦਾ ਜਿਹੜਾ ਉਹ ਇਹਨਾਂ ਗ੍ਰਾਂਟਾਂ ਦਾ ਜਿਹੜਾ ਬੈਨੀਫਿਸ਼ਰੀ ਉਹ ਬਣ ਸਕਦਾ, ਜਾਂ ਕਦੋਂ ਤੱਕ ਇਹ ਜਿਹੜੇ ਸਾਰੇ ਪ੍ਰੋਗਰਾਮ ਨੇ ਬੰਦ ਹੋ ਜਾਣੇ ਨੇ? ਜਿਵੇਂ ਹੁਣ ਤੁਸੀਂ ਕਿਹਾ ਵੀ ਇੱਕ ਤਾਂ ਆਉਣ ਵਾਲੇ ਟਾਈਮ 'ਚ ਹੀ ਕੁਛ ਸ਼ੁਰੂ ਹੋਣ ਜਾ ਰਹੀ ਹੈ ਗ੍ਰਾਂਟ ਤਾਂ ਫੈਡ ਦੀ। ਹਾਂਜੀ ਜੀ, ਜਿਹੜੀਆਂ ਤਾਂ ਦੇਖੋ ਸਟੇਟ ਦੀਆਂ ਗ੍ਰਾਂਟਸ ਨੇ ਉਹ ਤਾਂ ਲਗਭਗ ਸਾਰੀਆਂ ਐਂ ਹੁੰਦੀਆਂ ਨੇ ਵੀ ਉਹ ਇੱਕ ਡੇਟ ਦੇ ਦਿੰਦੇ ਨੇ, ਉਹ ਤੱਕ ਐਪਲੀਕੇਸ਼ਨਾਂ ਲੈਂਦੇ ਆ, ਫਿਰ ਦੇ ਦਿੰਦੇ ਨੇ ਜਿੰਨੇ ਕੁ ਪੈਸੇ ਬਚਦੇ। ਮਤਲਬ ਕਿ ਉਹਨਾਂ ਦਾ ਇਹ ਹੁੰਦਾ ਵੀ ਜਿੰਨੇ ਚਿਰ ਪੈਸੇ ਨਹੀਂ ਵਰਤ ਹੁੰਦੇ ਉਹਨਾਂ ਚਿਰ ਉਹ ਦਿੰਦੇ ਬਣਦੇ ਰਹਿੰਦੇ ਨੇ। ਹੂੰ। ਤੇ ਜਿਹੜੀਆਂ ਹੈਗੀਆਂ ਫੈਡਰਲ ਦੀਆਂ ਗ੍ਰਾਂਟਸ ਉਹ ਡੇਟ ਸੈੱਟ ਹੁੰਦੀਆਂ ਨੇ ਉਹਨਾਂ ਦੀਆਂ। ਜਿਵੇਂ ਇਹਨਾਂ ਨੇ ਹੁਣ 1 ਅਕਤੂਬਰ ਤੋਂ ਟੈਕਨੀਕਲੀ ਲੈ ਕੇ 15 ਦਸੰਬਰ ਤੱਕ ਐਪਲੀਕੇਸ਼ਨਾਂ ਲੈਣੀਆਂ ਹੈ ਨਾ, ਠੀਕ ਹੈ। 1-2 ਦਿਨ ਉੱਧਰ ਹੋ ਸਕਦੇ ਆ। ਉਦੋਂ ਬਾਅਦ 'ਚ ਨਹੀਂ ਇਹਨਾਂ ਨੇ ਲੈਣੀਆਂ। ਉਦੋਂ ਬਾਅਦ 'ਚ ਫਿਰ ਅਗਲੇ ਕੁਆਟਰ 'ਚ ਤੁਹਾਡੀ ਐਪਲੀਕੇਸ਼ਨ ਚਲੇਗੀ, ਫਿਰ ਉਹ ਤੁਹਾਡੀ ਜਾਣੀ ਕਿ ਰਿਵਿਊ ਜਾ ਕੇ ਪ੍ਰਾਇਮਰੀ 'ਚ ਹੋਊਗੀ। ਤੇ ਉਹ ਇਸ ਹਿਸਾਬ ਨਾਲ ਕੁਆਟਰਲੀ ਚੱਲਦੇ ਨੇ, ਤੇ ਹਰੇਕ ਕੁਆਟਰ 'ਚ ਚਾਂਸ ਘੱਟ ਜਾਂਦੇ ਨੇ ਜਿੰਨਾ ਤੁਸੀਂ ਲੇਟ ਹੋਈ ਜਾਂਦੇ। ਜੇ ਸ਼ੁਰੂ ਦੇ ਸਾਲ ਦਾ ਜਿਹੜਾ ਹੁੰਦਾ ਸ਼ੁਰੂ ਹੁੰਦਾ 1 ਅਕਤੂਬਰ ਤੋਂ, ਜੇ ਉੱਦਾਂ ਲਾਓਗੇ ਤਾਂ ਜ਼ਿਆਦਾ ਚਾਂਸ ਹੋਊਗੀ, ਜੇ ਤੁਸੀਂ ਹੁਣ ਦੂਜੇ ਕੁਆਟਰ ਜਾਂ ਤੀਜੇ 'ਚ ਲਾਓਗੇ ਉਸ ਤੋਂ ਚਾਂਸ ਘੱਟ ਜਾਂਦੇ ਨੇ। ਤੇ ਸੋ ਉੱਥੇ ਥੋੜ੍ਹੀ ਜਿਹੀ ਡੈਡਲਾਈਨ ਇਸ ਤਰੀਕੇ ਦੀ ਹੁੰਦੀ ਹੈ। ਸਟੇਟ ਦੀ ਡੈਡਲਾਈਨ ਉਵੇਂ ਨਹੀਂ ਹੁੰਦੀ, ਪਰ ਸਟੇਟ ਨੇ ਆਪਦੇ ਫੰਡ ਖਤਮ ਕਰਨੇ ਹੁੰਦੇ ਨੇ, ਤੇ ਉਹ ਉਸ ਹਿਸਾਬ ਨਾਲ ਚੱਲਦੇ ਨੇ। ਜੀ, ਉਹ ਮਤਲਬ ਸਟੇਟ ਨੂੰ ਇਹ ਹੁੰਦਾ ਵੀ ਛੇਤੀ ਛੇਤੀ ਫੰਡ ਖਤਮ ਕਰ ਦਈਏ ਜਿੰਨੇ ਵੀ ਐਲੋਕੇਟ ਹੈ। ਉਹਨਾਂ ਦੇ ਹੁੰਦੇ ਨੇ ਵੀ ਸਾਲ 'ਚ ਇਸ ਸਾਲ ਜਿਵੇਂ 2025 'ਚ ਇੰਨੇ ਪੈਸੇ ਬਣਨੇ ਆ, 26 'ਚ ਇੰਨੇ ਬਣਨੇ ਆ, ਜਿਹੜਾ ਅੱਛਾ, ਹੁਣ ਆਪਾਂ ਵੀ ਹੋ ਜਾਂਦਾ ਆਪਣੇ ਅਰਸ਼ਦੀਪ ਸਿੰਘ ਜੀ ਵੀ ਕੁਛ ਜਿਹੜੇ ਫੰਡ ਨੇ ਐਲੋਕੇਟ ਤਾਂ ਹੋਏ ਨੇ ਪਰ ਉਹ ਯੂਜ਼ ਹੋਏ ਬਿਨਾਂ ਰਹਿ ਗਏ ਹੁਣ ਫੈਡ ਦੇ ਵਿੱਚ ਜਾਂ ਸਟੇਟ ਦੇ ਵਿੱਚ। ਉਹ 'ਚ ਦੇਖੋ ਨਾ, ਉੱਥੇ ਆਪਾਂ ਨੂੰ ਜਿਵੇਂ ਜੇ ਆਪਾਂ ਫੈਡਰਲ ਦੀ ਗੱਲ ਕਰੀਏ, ਫੈਡਰਲ ਦੀ ਗੱਲ ਬਹੁਤ ਵਾਰੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਜਿਹੜੇ ਸਾਰੇ ਸਟੇਟ ਨੂੰ ਪੈਸੇ ਜਾਂਦੇ ਨੇ, ਜ਼ਿਆਦਾ ਸਟੇਟਾਂ 'ਚ ਪੈਸੇ ਕੰਜ਼ਿਊਮ ਨਹੀਂ ਹੁੰਦੇ। ਇਕੱਲੇ ਠੀਕ ਹੈ। ਕੈਲੀਫੋਰਨੀਆ 'ਚ ਜਾਂਦੇ ਆ, ਕਿਉਂਕਿ ਕੈਲੀਫੋਰਨੀਆ ਖੇਤੀ ਪ੍ਰਧਾਨ ਸੂਬਾ, ਹਾਂਜੀ ਸਾਡੇ ਹਾਂਜੀ। ਕੋਲ ਘੱਟ ਜਾਂਦੇ। ਤੇ ਬਹੁਤ ਵਾਰ ਐਂ ਹੁੰਦਾ ਵੀ ਉਹ ਫੰਡ ਦੂਜੇ ਸਟੇਟਾਂ ਨੂੰ ਵਰਤ ਨਹੀਂ ਹੁੰਦੇ, ਉਹ ਫਿਰ ਦੁਬਾਰਾ ਸੈਂਟਰਲ ਸਕੂਲ 'ਚ ਆ ਜਾਂਦੇ ਨੇ, ਉਹ ਫਿਰ ਕੈਲੀਫੋਰਨੀਆ 'ਚ ਆ ਜਾਂਦੇ ਨੇ। ਅੱਛਾ, ਠੀਕ ਹੈ। ਉਹਨੇ ਦੂਜਿਆਂ ਦੇ ਫੰਡ ਵੀ ਵਰਤਿਆ ਜਾਂਦਾ ਹੈ। ਹਾਂ, ਵੇਟਿੰਗ 'ਚ ਪਾ ਦਿੰਦੇ ਆ ਤੁਹਾਨੂੰ, ਇੱਥੇ ਵੇਟਿੰਗ 'ਚ ਚਲੀਆਂ ਜਾਂਦੀਆਂ ਨੇ ਐਪਲੀਕੇਸ਼ਨ। ਉਹ ਕਹਿੰਦੇ ਨੇ ਤੁਸੀਂ ਵੇਟਿੰਗ 'ਚ ਆ ਜੀ, ਜੇ ਤੁਹਾਡਾ ਕੋਈ ਸਾਡੇ ਕੋਲ ਐਕਸਟਰਾ ਫੰਡ ਹੋਏ ਤੁਹਾਨੂੰ ਦੱਸਾਂਗੇ। ਉਹ ਐਕਸਟਰਾ ਫੰਡ ਇਵੇਂ ਹੀ ਆਉਂਦੇ ਨੇ ਇਸੇ ਤਰੀਕੇ ਨਾਲ, ਜਾਂ ਕੋਈ ਗਰੋਅਰ ਕਹਿ ਦੇਵੇ ਵੀ ਪਹਿਲਾਂ ਉਹਦਾ ਅਪਰੂਵ ਹੋਇਆ, ਮਗਰੋਂ ਕਹੇ ਮੈਂ ਕਰਨੇ ਨਹੀਂ ਗਏ, ਜਾਂ ਕੋਈ ਜਵਾਬ ਦੇਵੇ ਕਿਸੇ ਕਾਰਨ ਕਰਕੇ, ਫਿਰ ਉਹ ਵਾਪਸ ਚਲੇ ਜਾਂਦੇ ਨੇ, ਫਿਰ ਉੱਥੇ ਮਿਲ ਜਾਂਦੇ। ਕਿਉਂਕਿ ਮੈਨੂੰ ਆਪਦਾ ਪਤਾ, ਮੇਰਾ ਇੱਕ ਪ੍ਰੋਜੈਕਟ ਅਪਰੂਵ ਨਹੀਂ ਹੋਇਆ ਸੀਗਾ, ਆਇਆ ਨਹੀਂ ਸੀ ਨੰਬਰ, ਪਰ ਉਹਨਾਂ ਨੇ ਕਿਹਾ ਜੀ ਵੇਟਿੰਗ ਲਿਸਟ 'ਤੇ ਦੂਜਾ ਨੰਬਰ ਆਉਂਦਾ ਹੈ ਨਾ, ਪਰ ਮੇਰਾ ਠੀਕ ਹੈ। 2 ਮਹੀਨੇ 'ਚ ਆ ਗਿਆ ਸੀ ਬਾਅਦ 'ਚ, ਕਿਉਂਕਿ ਤੱਕ ਪੈਸੇ ਆ ਗਏ ਤੇ ਮੇਰਾ ਫਿਰ ਉਹ ਪ੍ਰੋਜੈਕਟ ਹੋ ਗਿਆ ਸੀਗਾ ਅਪਰੂਵ। ਸੋ ਉਹਦੇ ਲਈ ਆਪਾਂ ਨੂੰ ਚਾਹੀਆਂ ਵੀ ਤਿਆਰ ਰਹਿਣਾ ਚਾਹੀਦਾ। ਅਕਤੂਬਰ ਨਵੰਬਰ ਸਾਰੀਆਂ ਐਪਲੀਕੇਸ਼ਨਾਂ ਲਾ ਦਿਓ ਜਿਹੜੀਆਂ ਸਟੇਟ ਦੀਆਂ ਫੈਡਰਲ ਦੀਆਂ। ਇੱਕ ਚੀਜ਼ ਹੋਰ ਜਾਂਦੇ ਜਾਂਦੇ ਦੱਸਦੇ ਜਾਈਏ ਵੀ FSA ਤੋਂ ਜਿੰਨੇ ਕੁ ਰਿਲੀਫ ਫੰਡ ਆਏ ਸੀਗੇ, ਪਹਿਲਾਂ ਵੀ ਉਹਨੂੰ ਮਾਸ ਦੀਆਂ MASC ਪ੍ਰੋਗਰਾਮ ਸੀਗਾ ਮਾਰਕੀਟਿੰਗ ਵਾਲਾ, ਮਾਰਕੀਟਿੰਗ ਅਸਿਸਟੈਂਟ, ਤੇ ਉਹਦੇ 'ਚ 2 ਵਾਰੀ ਪੇਮੈਂਟ ਪਹਿਲਾਂ ਆਈ ਸੀ ਪਿਛਲੇ ਸਾਲ। ਹਾਂਜੀ। ਹੁਣ ਉਹਦੀਆਂ ਪੇਮੈਂਟ ਇਸ ਸਾਲ ਫੇਰ ਆ ਰਹੀਆਂ ਨੇ। ਉਹ ਜਿਹੜੀਆਂ ਪਹਿਲੀਆਂ ਪੇਮੈਂਟ ਸੀ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਸੀ, ਜਿਹੜੀਆਂ ਐਤਕੀ ਨੇ ਠੀਕ ਉਹ ਹੈ। ਟਰੰਪ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਹੈ ਨਾ। ਜਿਨ੍ਹਾਂ ਦੇ ਤਾਂ ਲਾਸ ਹੋਏ ਨੇ, ਇੰਸ਼ੋਰੈਂਸ ਕਲੇਮ ਹੋਏ ਨੇ, ਉਹਨਾਂ ਨੂੰ ਪੈਸੇ ਜ਼ਿਆਦਾ ਮਿਲ ਰਹੇ, ਆਲਮੋਸਟ 30% ਤੱਕ ਦੇ ਹੀ ਜਾਂਦੇ ਨੇ ਟੋਟਲ ਲਾਸ 'ਤੇ। ਤੇ ਜੀ। ਜਿਨ੍ਹਾਂ ਨੇ ਲਾਸ ਨਹੀਂ ਕਲੇਮ ਕੀਤਾ ਪਰ ਉਹਨਾਂ 'ਤੇ ਇੰਪੈਕਟ ਹੋਇਆ, ਉਹਨਾਂ ਨੂੰ ਉਹ ਪੈਸੇ ਘੱਟ ਮਿਲਦੇ ਆ, ਉਹਨਾਂ ਨੂੰ ਮਤਲਬ 10% ਤੋਂ ਵੀ ਘੱਟ ਮਿਲਦੇ। ਤੇ ਪਰ ਉਹ ਪੈਸੇ ਆ ਰਹੇ ਆ। ਤੇ ਜੇ ਤਾਂ ਤੁਸੀਂ ਮਾਸਕ ਵਾਲੀਆਂ ਐਪਲੀਕੇਸ਼ਨਾਂ ਲਾਈਆਂ ਸੀ ਪਿਛਲੇ ਸਾਲ, ਚਾਹੇ ਉਹ ਕਰੋ ਪਹਿਲੇ ਸੀਗੀ ਤੇ ਚਾਹੇ ਦੂਜੇ, ਫਿਰ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਤੁਹਾਡੇ ਆਪਦੇ ਆਪ ਪੈਸੇ ਆ ਜਾਣਗੇ। ਜੇ ਚਾਹੇ ਤੁਸੀਂ ਚੈੱਕ ਲਿਖਿਆ ਉਹਦੇ 'ਤੇ ਚੈੱਕ ਆ ਜਾਊਗਾ ਘਰੇ, ਜੇ ਡਾਇਰੈਕਟ ਡਿਪੋਜ਼ਿਟ ਦਾ ਡਾਇਰੈਕਟ ਡਿਪੋਜ਼ਿਟ ਪਹੁੰਚ ਜਾਣਾ। ਤੇ ਜੇ ਕੋਈ ਇਹੋ ਜਿਹੇ ਗਰੋਅਰ ਆ ਵੀ ਜਿਨ੍ਹਾਂ ਨੂੰ ਇਸ ਸਾਲ ਦੇ ਵਿੱਚ ਪੈਸੇ ਨਹੀਂ ਆਏ ਮਾਰਕੀਟਿੰਗ ਅਸਿਸਟੈਂਸ ਵਾਲੇ, ਤਾਂ ਆਪਦੀ ਲੋਕਲ FSA ਆਫਿਸ ਕੰਟੈਕਟ ਕਰੋ, ਕਿਉਂਕਿ ਪੈਸੇ ਸਾਰਿਆਂ ਨੂੰ ਆਉਣੇ ਚਾਹੀਦੇ ਨੇ। ਲਗਭਗ ਜਿੰਨੇ ਕੁ ਮੈਂ ਬੰਦਿਆਂ ਨੂੰ ਜਾਣਦਾ ਉਹਨਾਂ ਨੂੰ ਆ ਗਏ। ਤੇ ਜੇ ਕਿਸੇ ਦੇ ਰਹਿੰਦੇ ਨੇ ਤਾਂ ਜ਼ਰੂਰ ਤੁਸੀਂ ਲੋਕਲ FSA ਆਫਿਸ ਤੇ ਜੇ ਮੰਨ ਲਓ ਜਿਹੜੇ ਜਿਵੇਂ ਆਪਾਂ ਫੰਡਾਂ ਦੀ ਗੱਲ ਕਰ ਰਹੇ ਸੀਗੇ ਵੀ ਜੇ ਕਿਸੇ ਦੇ ਫੰਡ, ਜੇ ਕਿਸੇ ਦੀ ਐਪਲੀਕੇਸ਼ਨ ਲੱਗੀ ਹੋਈ ਆ, ਇਹ ਜਿਹੜੀਆਂ ਲਈਆਂ ਜਾਂਦੀਆਂ ਨੇ ਐਪਲੀਕੇਸ਼ਨ, ਫਿਰ ਜਿਹੜਾ ਫਸਟ ਕਮ ਫਸਟ ਆਊਟ ਆ ਜਾਂ ਫਿਰ ਐਲਫਾਬੈਟਿਕਲੀ ਉਹ ਕੋਈ ਲੋਟਰੀ ਕੱਢਦੇ ਨੇ ਜਾਂ ਡਰਾ ਟਾਈਪ ਆ ਵੀ ਜਿਹਦੀ ਨਿਕਲ ਗਈ ਗੱਲ ਨਿਕਲ ਗਈ, ਉਹਨੂੰ ਫੰਡ ਮਿਲ ਜਾਣਾ, ਦੂਜੇ ਨੂੰ ਨਹੀਂ ਮਿਲਣਾ?
ਇਹ ਪ੍ਰੋਗਰਾਮ 'ਤੇ ਡਿਪੈਂਡ ਕਰਦਾ ਅੱਛਾ ਜੀ, ਕਈ ਤਾਂ ਪ੍ਰੋਗਰਾਮ ਆਏ ਹੁੰਦੇ ਨੇ, ਉਹਨਾਂ ਦੀ ਸਕੋਰਿੰਗ ਹੁੰਦੀ ਹੈ, ਉਹਨਾਂ ਨੇ ਸਾਰੀਆਂ ਐਪਲੀਕੇਸ਼ਨਾਂ ਲੈ ਲਈਆਂ ਇੱਕ ਸਮੇਂ ਦੇ ਵਿੱਚ ਨਾ, ਹਾਂਜੀ, ਹਾਂਜੀ। ਉਹਨੂੰ ਫਿਰ ਉਹਨਾਂ ਨੇ ਸਾਰੀਆਂ ਐਪਲੀਕੇਸ਼ਨ ਸਕੋਰ ਕਰਨਾ ਵੀ ਜਿਹਨੂੰ ਜ਼ਿਆਦਾ ਲੋੜ ਹੈ ਉਹਦੇ ਜ਼ਿਆਦਾ ਸਕੋਰ ਜ਼ੀਰੋ ਕਰਨਾ। ਜ਼ਿਆਦਾ ਠੀਕ ਹੈ। ਉਹ ਤਾਂ ਸਕੋਰਿੰਗ ਬੇਸ 'ਤੇ ਚੱਲਦੀਆਂ ਨੇ। ਕੁਛ ਕੁ ਹੂੰ, ਪ੍ਰੋਗਰਾਮ ਹੁੰਦੇ ਆ ਜਿੱਥੇ ਉਹ ਫਸਟ ਕਮ ਫਸਟ ਸਰਵ ਕਰ ਦਿੰਦੇ ਆ, ਜਿਵੇਂ ਆਹ ਡਰਾਟ ਰਿਲੀਫ ਵਾਲੇ ਪ੍ਰੋਗਰਾਮ ਸੀ, ਉਹ 'ਚ ਹਾਂਜੀ। ਸਕੋਰਿੰਗ ਹੈ ਨਹੀਂ ਸੀ ਵੀ ਤੁਹਾਡਾ ਨੁਕਸਾਨ ਹੋਇਆ ਜਾਂ ਨਹੀਂ ਹੋਇਆ। ਹੂੰ, ਤੇ ਉਹਦੇ ਸੀਗਾ ਵੀ ਫਸਟ ਕਮ ਫਸਟ ਸਰਵ, ਤੁਸੀਂ ਅਪਲਾਈ ਕੀਤਾ, ਜਿਨ੍ਹਾਂ ਨੇ ਪਹਿਲਾਂ ਕੀਤਾ ਉਹਨੂੰ ਪਹਿਲਾਂ ਮਿਲ ਗਏ, ਜਿਨ੍ਹਾਂ ਨੇ ਬਾਅਦ 'ਚ ਕੀਤਾ ਉਹਨੂੰ ਬਾਅਦ 'ਚ, ਜੇ ਪੈਸੇ ਮੁੱਕ ਗਏ ਤਾਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਭਾਈ ਹੁਣ ਹੋਲਡ 'ਤੇ, ਜਦੋਂ ਹੂੰ, ਨਵੀਂ ਫੰਡਿੰਗ ਹੋ ਗਈ ਉਹ ਤੁਹਾਨੂੰ ਅਸੀਂ ਕੰਟੈਕਟ ਕਰਾਂਗੇ। ਤੋ ਪਰ ਫਿਰ ਵੀ ਯਾਨੀ ਕਿ ਇੰਨੀਆਂ ਕੰਪਲੀਕੇਸ਼ਨਸ ਆਮ ਗਰੋਅਰ ਨੂੰ ਪਤਾ ਲੱਗ ਗਈ ਵੀ ਕਿਹੜਾ ਸਿਸਟਮ ਹੈ, ਕਿਹੜਾ ਹੈ ਨਾ ਸਕੋਰਿੰਗ ਆ। ਮੇਰੀ ਤਾਂ ਇਹੀ ਸਲਾਹ ਹੁੰਦੀ ਹੈ ਵੀ ਪ੍ਰੋਗਰਾਮ ਹੋ ਕੇ ਹੁੰਦਾ ਤੁਸੀਂ ਪਹਿਲੇ 15 ਦਿਨ 'ਚ ਐਪਲੀਕੇਸ਼ਨ ਲੈ ਕੇ ਦਿਓ। ਜੀ, ਜੀ, ਜੀ। ਬਾਕੀ ਅਗਲੀ ਜ਼ਿੰਮੇਵਾਰੀ ਹੈ ਜਿਹਨਾਂ ਨੇ ਰਿਵਿਊ ਕਰਨਾ, ਜਿਵੇਂ ਮਰਜ਼ੀ ਕਰਨ। ਹੂੰ। ਤੇ ਜਿਹੜੀ ਆਪਾਂ ਰਿਪੋਰਟ ਦੀ ਗੱਲ ਕੀਤੀ ਸੀ ਐਗਟੈਕ ਵਾਲਿਆਂ ਦੀ, ਜਿਨ੍ਹਾਂ ਨੇ ਜ਼ਿਕਰ ਕੀਤਾ ਵੀ ਕੈਲੀਫੋਰਨੀਆ ਦੇ ਜਿਹੜੇ ਫਾਰਮਰਸ ਨੇ ਉਹਨਾਂ ਲਈ ਇਸ ਟਾਈਮ ਜਿਹੜੀ ਸਭ ਤੋਂ ਵੱਡੀ ਜਿਹੜੀ ਉਹਨਾਂ ਨੂੰ ਮਾਰ ਪੈ ਰਹੀ ਹੈ ਜਾਂ ਜਿਹੜਾ ਚੈਲੰਜ ਆ ਉਹ ਰੈਗੂਲੇਸ਼ਨਸ ਨੇ, ਇਮੀਗ੍ਰੇਸ਼ਨ ਹੈ ਜਾਂ ਹੋਰ ਨੇ। ਇਸੇ ਤਰ੍ਹਾਂ ਮੈਂ ਇੱਕ ਜਾਣਦਾ ਜਾਂਦਾ ਇੱਕ ਹੋਰ ਜਿਹੜੀ ਰਿਪੋਰਟ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਕੈਲਮੈਟਰਸ ਲਿਖ ਰਿਹਾ ਸੀ ਇੱਕ ਰਿਪੋਰਟ ਦੇ ਵਿੱਚ, ਕਹਿੰਦੇ ਵੀ ਕੈਲੀਫੋਰਨੀਆ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਵਿੱਚ ਬਹੁਤੇ ਉਹ ਐਗਰੀਕਲਚਰ ਦੇ ਜਿਹੜੇ ਟਰਬਲ ਨੇ ਉਹਨਾਂ ਨੂੰ ਤਾਂ ਇਗਨੋਰ ਕਰ ਰਹੇ ਨੇ, ਪਰ ਜਿਹੜੇ ਮੂਵੀ ਬਿਜ਼ਨਸ ਆ ਉਹਨੂੰ ਬੂਸਟ ਕਰਨਾ ਚਾਹੁੰਦੇ ਨੇ। ਉਹ ਇਹ ਗੱਲ ਮਤਲਬ ਕੀ ਕੋਈ ਪਿਛਲੇ ਦਿਨੀ ਬਿਆਨ ਆਇਆ ਸੀ ਜਾਂ ਕੋਈ ਐਕਟੀਵਿਟੀ ਹੋਈ ਸੀ ਸਿਆਸੀ ਗਲਿਆਰਿਆਂ ਦੇ ਵਿੱਚ ਜਿਹਦੇ ਨਾਲ ਇਹ ਲੱਗਿਆ ਵੀ ਉਹ ਜਿਹੜੇ ਪੋਲੀਟੀਸ਼ੀਅਨ ਨੇ ਉਹ ਇਗਨੋਰ ਕਰ ਰਹੇ ਨੇ ਕੈਲੀਫੋਰਨੀਆ ਦੇ ਐਗਰੀਕਲਚਰ ਸੈਕਟਰ ਨੂੰ? ਨਹੀਂ ਦੇਖੋ, ਜਿਹੜਾ ਨਾ ਅਸਲ ਸਾਡੇ ਜਿਹੜੇ ਗਰੋਰਾਂ ਦੀ ਲੰਮੀ ਸਟੋਰੀ, ਪਰ ਮੈਂ ਛੋਟੀ ਕਰਕੇ ਦੱਸਣ ਦੀ ਕੋਸ਼ਿਸ਼ ਕਰਦਾ। ਹਾਂਜੀ, ਜਿਹੜੀ ਹਾਂਜੀ। ਸਾਡੀ ਫਾਰਮਿੰਗ ਕਮਿਊਨਿਟੀ ਦਾ ਇਸ਼ੂ ਇਹ ਹੈ ਵੀ ਅਸੀਂ ਪਹਿਲੇ ਸਮਿਆਂ ਦੇ ਵਿੱਚ ਸਾਡਾ ਬਹੁਤ ਜ਼ੋਰ ਸੀ ਸੈਕਰਾਮੈਂਟੋ ਤੇ ਵਾਸ਼ਿੰਗਟਨ, ਹੂੰ, ਹੈ ਨਾ। ਹੂੰ, ਹੂੰ, ਇਹ ਅੱਜ ਹੂੰ। ਤੋਂ 50ਵੇਂ 60ਵੇਂ 70ਵੇਂ ਤੱਕ ਦੀ ਗੱਲ ਕਰੀਏ, ਜੀ, ਜੀ। ਉਸ ਤੋਂ ਬਾਅਦ 'ਚ ਦਿਨੋਂ ਦਿਨ ਜਿੰਨਾ ਕੁ ਜ਼ੋਰ ਰਹਿ ਗਿਆ ਸੈਕਰਾਮੈਂਟੋ ਤੇ ਡੀਸੀ, ਉਹ ਕਾਰਪੋਰੇਟ ਫਾਰਮਰ ਦੇ ਵੱਡਿਆਂ ਠੀਕ ਹੈ, ਆਮ ਠੀਕ ਜਿਹੜਾ ਹੈ। ਛੋਟੇ ਫਾਰਮਰ ਹੈ ਇੱਥੇ ਕੋਈ ਸੇਲ ਨਹੀਂ ਹੋਈ। ਹੂੰ, ਕੈਲੀਫੋਰਨੀਆ ਦੀ ਗੱਲ ਕਰੀਏ, ਜਿਹੜੀ ਆਪਾਂ ਤੁਸੀਂ ਰਿਪੋਰਟ ਦੀ ਗੱਲ ਕਰ ਰਹੇ ਹਾਂ, ਉਹ ਕਿਉਂ ਹੋਈ? ਕਿਉਂਕਿ ਜਿਹੜਾ ਖੇਤੀ ਜਿੱਥੇ ਹੁੰਦੀ ਆ ਉੱਥੇ ਵੋਟਾਂ ਨਹੀਂ ਹੁੰਦੀਆਂ ਇੰਨੀਆਂ, ਹੂੰ। ਠੀਕ ਹੈ ਜੀ। ਜ਼ਿਆਦਾ ਵੋਟਾਂ ਬੇ ਏਰੀਏ ਤੇ ਐਲਏ ਮੈਟਰੋਪੋਲੀਟਨ ਸਿਟੀ ਤੇ, ਬਿਲਕੁਲ, ਬਿਲਕੁਲ, ਠੀਕ ਬਿਲਕੁਲ। ਹੈ। ਉਹ ਉਹ ਫਿਰ ਹਮੇਸ਼ਾ ਹਾਂਜੀ, ਹੀ ਜਦੋਂ ਫਿਰ ਪੋਲੀਟਿਕਸ ਆਉਂਦੀ ਹੈ ਫਿਰ ਉੱਥੇ ਵੋਟਾਂ ਦੀ ਗੱਲ ਆਉਂਦੀ ਹੈ, ਜਿੱਥੇ ਵੋਟਾਂ ਜ਼ਿਆਦਾ ਹੁੰਦੀਆਂ ਨੇ ਉਹਨਾਂ ਨੇ ਹੂੰ, ਪੋਲੀਟੀਸ਼ੀਅਨਸ ਨੇ ਉਹੋ ਜਿਹੀ ਗੱਲ ਕਰਨੀ, ਬਿਲਕੁਲ। ਜੀ, ਜੀ। ਠੀਕ ਹੈ। ਉੱਥੇ ਤਾਂ ਸਹੀ ਗਲਤ ਦੀ ਤਾਂ ਗੱਲ ਹੀ ਨਹੀਂ ਹੋਣੀ ਵੀ ਗੱਲ ਕਿਹੜੀ ਸਹੀ ਹੈ ਕਿਹੜੀ ਗਲਤ ਆ। ਹੂੰ, ਉੱਥੇ ਵੀ ਉਹਨਾਂ ਦੀ ਭਾਈ ਵੋਟਾਂ ਲੈਣੀਆਂ, ਅਗਲੇ ਨੇ ਉਹੀ ਗੱਲਾਂ ਕਰਨੀਆਂ ਨੇ ਤੇ ਉਹੀ ਉਹ ਕਰ ਰਹੇ ਨੇ। ਹੂੰ। ਹਾਲਾਂਕਿ ਜੇ ਦੇਖਿਆ ਜਾਵੇ ਪਿਛਲੇ 4-5 ਸਾਲਾਂ ਜੋ ਖੇਤੀ ਦਾ ਹਾਲ ਹੈ, ਹਾਂਜੀ। ਸਾਰੇ ਪੋਲੀਟੀਸ਼ੀਅਨ ਨੇ, ਚਾਹੇ ਉਹ ਵੈਲੀ ਦੇ ਨੇ ਚਾਹੇ ਉਹ ਬੇਵਰੀਏ ਦੇ ਆ, ਉਹਨਾਂ ਹੂੰ, ਨੂੰ ਕੋਈ ਨਾ ਕੋਈ ਹਾਦਾ ਨਾਰਾ ਮਾਰਨਾ ਚਾਹੀਦਾ ਕਿ ਨਹੀਂ ਗਰੋਇੰਗ ਜਿਹੜੇ ਗਰੋਅਰ ਨੇ ਜਾਂ ਫਾਰਮਿੰਗ ਦੀ ਇੰਡਸਟਰੀ ਦਾ ਬਹੁਤ ਮਾੜਾ ਹਾਲ ਆ, ਵੀ ਹਾਂਜੀ, ਆਪਾਂ ਨੂੰ ਹਾਂਜੀ। ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ ਤਾਂ ਕਿ ਕੱਲ੍ਹ ਨੂੰ ਜੇ ਆਪਾਂ ਸਹੀ ਗਲਤ ਦੀ ਗੱਲ ਕਰੀਏ ਨਾ, ਤਾਂ ਕਿ ਜੇ ਕੱਲ੍ਹ ਨੂੰ ਜਦੋਂ ਉਹਨਾਂ ਦੇ ਕੋਈ ਪੀੜ ਪਵੇ ਤਾਂ ਅਸੀਂ ਕਹੀਏ ਨਹੀਂ ਵੀ ਉਹਨਾਂ ਨੂੰ ਭਾਈ ਹੱਕ ਬਿਲ ਹੋ ਰਿਹਾ ਹੈ। ਸਹੀ, 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 ਬਿਲਕੁਲ। ਸੋ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਸ਼ੈਨਨ ਡਗਲਸ, ਉਹਨਾਂ ਨੇ ਵੀ ਪ੍ਰੈਜ਼ੀਡੈਂਟ ਨੇ ਕੈਲੀਫੋਰਨੀਆ ਫਾਰਮ ਬਿਊਰੋ ਦੇ, ਉਹਨਾਂ ਨੇ ਵੀ ਕਈ ਖਰੀਆਂ ਗੱਲਾਂ ਇਸ ਮਾਮਲੇ ਦੇ ਵਿੱਚ ਸੁਣਾਈਆਂ ਸੀਗੀਆਂ ਵੀ ਨਹੀਂ, ਅਸੀਂ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਵੀ ਅਸੀਂ ਬਹੁਤ ਲੂਜ਼ ਕਰ ਰਹੇ ਹਾਂ, ਬਹੁਤ ਸਾਰਾ ਕੁਛ ਅਸੀਂ ਗਵਾ ਰਹੇ ਹਾਂ, ਪਰ ਪਤਾ ਨਹੀਂ ਕਿਉਂ ਇਗਨੋਰੈਂਸ ਦਾ ਅਸੀਂ ਲਗਾਤਾਰ ਸ਼ਿਕਾਰ ਵੀ ਹੋ ਰਹੇ ਹਾਂ। ਅਰਸ਼ਦੀਪ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਗੱਲਾਂ ਬਾਤਾਂ ਕੀਤੀਆਂ, ਅਪਡੇਟ ਫਾਰਮਿੰਗ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕੀਤੀਆਂ ਕਿਸਾਨਾਂ ਦੇ ਨਾਲ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਮਾਫ ਕਰਨਾ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ ਨੇ, ਤੁਸੀਂ ਇਲਾਜ ਸਾਂਝੇ ਕਰਦੇ ਹੋ ਤੇ ਉਸ ਪ੍ਰੋਗਰਾਮ ਦੇ ਵਿੱਚ ਡਾਕਟਰ ਕੋਈ ਨਹੀਂ ਹੁੰਦਾ, ਸਾਰਿਆਂ ਦੇ ਨੁਸਖੇ ਹੁੰਦੇ ਨੇ, ਅਜ਼ਮਾਏ ਨੁਸਖੇ ਹੁੰਦੇ ਨੇ, ਔਰ ਉਹੀ ਨੁਸਖੇ ਜਿਹੜੇ ਆਪਾਂ ਪਹਿਲਾਂ ਵਰਤਦੇ ਰਹੇ ਹਾਂ, ਕਰਦੇ ਰਹੇ ਹਾਂ, ਆਪਣੇ ਦਾਦੇ ਪੜਦਾਦੇ ਵੱਡ ਵਡੇਰੇ ਜਿਹੜੇ ਨੇ ਉਹਨਾਂ ਦੇ ਉੱਤੇ ਆਧਾਰ ਤੇ ਪ੍ਰੋਗਰਾਮ ਹੁੰਦਾ, ਜਿਨ੍ਹਾਂ ਨੂੰ ਆਰਾਮ ਮਿਲਿਆ, ਜਿਨ੍ਹਾਂ ਨੂੰ ਜਿਹੜੇ ਨੁਸਖੇ ਅਜ਼ਮਾ ਕੇ ਉਹਨਾਂ ਦੇ ਕੋਈ ਸਰੀਰਕ ਰੋਗ ਤੋਂ ਛੁਟਕਾਰਾ ਮਿਲਿਆ, ਉਹ ਜ਼ਰੂਰ ਸਾਂਝਾ ਕਰਿਆ ਕਰੋ, ਕਿਉਂਕਿ ਇਹਦੇ ਨਾਲ ਦੂਜੇ ਲੋਕਾਂ ਨੂੰ ਵੀ ਰਾਹਤ ਮਿਲਣ ਦੀ ਜਿਹੜੀ ਸੰਭਾਵਨਾ ਉਹ ਰਹਿੰਦੀ ਆ ਵੀ ਕਿਸੇ ਹੋਰ ਦਾ ਜਿਹੜਾ ਫਾਇਦਾ ਭਲਾ ਉਹ ਜ਼ਰੂਰ ਹੋ ਜਾਵੇ। ਮੰਤਵ ਵੀ ਇਹੀ ਆ ਵੀ ਇਸ ਸਿਹਤ ਸੰਭਾਲ ਪ੍ਰੋਗਰਾਮ ਦੇ ਜ਼ਰੀਏ ਆਪਾਂ ਵੱਧ ਤੋਂ ਵੱਧ, ਕਿਉਂਕਿ ਹਰ ਇੱਕ ਬੰਦੇ ਦੀ ਅਪਰੋਚ ਜਿਹੜੀ ਆ ਉਹ ਨਹੀਂ ਹੈਗੀ ਇਲਾਜ ਤਿੱਕਰ ਕਹਿ ਲਓ, ਜਾਂ ਇਲਾਜ ਹੈਗਾ ਪਰ ਉਹਨੂੰ ਉਹ ਫਿੱਟ ਨਹੀਂ ਪੈਂਦਾ। ਕਈ ਵਾਰੀ ਆਪਾਂ ਛੋਟੀ ਛੋਟੀ ਗੱਲ ਕਰਕੇ ਇੰਡੀਆ ਭੱਜਣਾ ਪੈਂਦਾ ਆਪਾਂ ਨੂੰ, ਕਿੰਨੀ ਦੰਦ ਦਾ ਕੰਮ ਹੈ, ਫਲਾਣੇ ਦਾ ਕੰਮ ਹੈ। ਸੋ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਤਾਂ ਉਹਨਾਂ ਸਾਰਿਆਂ ਨੂੰ ਐਡਰੈਸ ਕਰਦਾ ਪ੍ਰੋਗਰਾਮ ਸਿਹਤ ਸੰਭਾਲ ਕੁਝ ਹੀ ਮਿੰਟਾਂ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ ਬਲਵਿੰਦਰ ਕੌਰ ਖਾਲਸਾ ਜੀ। ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਤੁਸੀਂ ਵੀ 408 272 5200 ਦੇ ਉੱਤੇ।